ਜਦੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਲੱਗੇ, ਪਹਿਲਾਂ ਪੁੱਛਿਆ, ਦਇਆ ਸਿੰਘ ਸੀਸ ਦੇਣ ਦਾ ਮਤਲਬ ਸਮਝਦੇ ਹੋ? ਕਹਿਣ ਲੱਗਾ, ਮਹਾਰਾਜ ਮੈਨੂੰ ਕੋਈ ਪਤਾ ਨਹੀਂ ਸੀਸ ਤੁਸੀਂ ਕਿਉਂ ਲੈ ਰਹੇ ਹੋ, ਕਿਉਂਕਿ ਜੇ ਸਿੱਖ ਨੂੰ ਪਤਾ ਹੋਵੇ ਤਾਂ ਗੁਰੂ ਕੀ ਦੱਸੇਗਾ। ਅੱਜ ਕੱਲ੍ਹ ਸਿੱਖਾਂ ਨੂੰ ਜ਼ਿਆਦਾ ਪਤਾ ਹੈ, ਇਸ ਕਰਕੇ ਗੁਰੂ ਚੁੱਪ ਕਰਕੇ ਬੈਠਾ ਰਹਿੰਦਾ। ਜੇ ਕਿਤੇ ਸਿੱਖ ਗੁਰੂ ਨੂੰ ਪੁੱਛਣ ਲੱਗ ਜਾਣ, ਆਪਣੀ ਮੱਤ ਛੱਡ ਦੇਣ ਤੇ ਖਾਲਸੇ ਦੀ ਹਰ ਮੈਦਾਨ ਹਰ ਦੀਵਾਨ ਫਤਿਹ ਹੋਵੇ। ਹਜ਼ੂਰ ਨੇ ਅੰਮ੍ਰਿਤ ਦੇ ਛੱਟੇ ਨੇਤਰਾਂ 'ਚ ਮਾਏ, ਚੁਲੇ ਛਕਾਏ, ਕੇਸਾਂ 'ਚ ਪਾਏ, ਬਾਣਾ ਬਾਣੀ ਦੇ ਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਜਦੋਂ ਸਾਹਮਣੇ ਖੜਾ ਕੀਤਾ, ਦਇਆ ਸਿੰਘ ਵੱਲ ਨੇਤਰ ਪਾਏ। ਕਹਿੰਦਾ, ਪਹਿਲਾ ਹੱਲਾ ਦਿੱਲੀ ਤੇ ਕਰੀਏ ਕਿ ਲਾਹੌਰ ਤੇ? ਮਹਾਰਾਜ ਕਹਿੰਦੇ, ਹੁਣ ਕੀ ਹੋ ਗਿਆ? ਪਹਿਲਾਂ ਤਾਂ ਕਹਿੰਦਾ ਸੀ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕभी ਨਹੀਂ ਪਕੜੀ। ਹੁਣ ਕੀ ਹੋਇਆ? ਕਹਿੰਦਾ, ਮਹਾਰਾਜ ਤੁਸੀਂ ਜਾਣੋ, ਤੁਹਾਡੇ ਅੰਮ੍ਰਿਤ ਦੀ ਸ਼ਕਤੀ ਹੈ। ਉਹ ਜਿਹੜੀ ਕਲਾ ਵਰਤੀ, ਉਸ ਕਲਾ ਨੇ ਹਿੰਦੁਸਤਾਨ ਦੀਆਂ ਹਕੂਮਤਾਂ ਦੀ ਜੜ ਹਿਲਾ ਕੇ ਰੱਖ ਦਿੱਤੀ। ਹਰ ਸਾਲ ਹੋਲੇ ਮਹੱਲੇ 'ਤੇ ਇੱਥੇ ਆ ਜਿਹੜਾ ਮਹੱਲਾ ਨਿਕਲਦਾ ਹੈ ਨਾ, ਇੱਥੋਂ ਜਿੱਥੇ ਤਖਤ ਸਾਹਿਬ ਦਾ ਮੋੜ ਮੁੜਦਾ, ਸ਼ਾਇਦ ਕੋਈ ਸਿੰਘ ਜਾਣਦਾ ਹੋਵੇ। ਹੁਣ ਪਤਾ ਨਹੀਂ ਉਹਨਾਂ ਸਿੰਘਾਂ ਦਾ, ਬਜ਼ੁਰਗ ਦਾ ਸਰੀਰ ਹੈ ਕਿ ਨਹੀਂ। ਇਸ ਰੰਗ ਦਾ ਪਜਾਮਾ ਕੁੜਤਾ ਪਾਇਆ ਹੁੰਦਾ ਸੀ ਅਤੇ ਮੇਰਾ ਖਿਆਲ ਐਸੇ ਰੰਗ ਦੀ ਪੱਗ ਬੰਨ੍ਹੀ ਹੁੰਦੀ, ਪਿੱਛੇ ਸ਼ਮਲਾ ਛੱਡਿਆ ਹੁੰਦਾ ਸੀ ਪੁਰਾਣੇ ਜ਼ਮਾਨੇ ਦੀ। ਉਸ ਮੋੜ 'ਤੇ ਨੰਗੀ ਤਲਵਾਰ ਲੈ ਕੇ ਖੜਾ ਹੁੰਦਾ ਸੀ ਹਰ ਸਾਲ, ਅਤੇ ਜਕਾਰੇ ਇੰਨੇ ਜ਼ੋਰ ਨਾਲ ਵਜਾਉਂਦਾ ਸੀ, ਉਹ ਆ ਗਏ, ਉਹ ਆ ਗਏ, ਉਹ ਆ ਗਏ। ਸਾਦਾ ਜਿਹਾ ਸਿੰਪਲ ਜਿਹਾ ਬਜ਼ੁਰਗ ਸੀ। ਇੱਦਾਂ ਝਲਕ ਪੈਂਦੀ ਸੀ ਵੀ ਮਹਾਰਾਜ 10ਵੇਂ ਪਾਤਸ਼ਾਹ ਦਾ ਮਹੱਲਾ ਚੜ੍ਹਿਆ ਹੋਇਆ, ਮਹਾਰਾਜ ਆ ਰਹੇ ਆ। ਜਿਨ੍ਹਾਂ ਦੀ ਅੱਖ ਹੈ ਨਾ, ਅੱਜ ਦਰਸ਼ਨ ਹੁੰਦੇ ਆ। ਖੁੱਲ੍ਹਿਆ ਸ਼ੌਹ ਤੇ ਇੱਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਸਾਡੀ ਅੱਖ ਨਹੀਂ, ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਸਰਕਾਰ ਸਾਡੇ ਵਿੱਚ ਵਰਤ ਰਹੀ ਹੈ। ਜਿਸ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਆਨੰਦਾਂ ਦੀ ਪੁਰੀ ਨੂੰ ਸਾਡੇ ਤੋਂ ਸਾਦਾ ਵਾਸਤੇ ਇਸ ਨਗਰੀ ਨੂੰ ਤਿਆਗ ਕੇ ਪਰ ਗਏ ਕਿਤੇ ਨਹੀਂ, ਅੱਜ ਵੀ ਇੱਥੇ ਹੀ ਹਨ, ਸਾਡੇ ਵਿੱਚ ਵਸ ਰਹੇ ਹਨ। ਜਦੋਂ ਸਾਹਿਬਜ਼ਾਦੇ ਅਜੀਤ ਸਿੰਘ ਨੇ ਜਦੋਂ ਇੱਥੋਂ ਚਾਲਾ ਪਿਆ ਸੀ, ਪਿਛਾਂ ਮੁੜ ਮੁੜ ਕੇ ਵੇਖਣਾ ਸ਼ੁਰੂ ਕਰ ਦਿੱਤਾ। ਘੋੜੇ 'ਤੇ ਚੜ੍ਹੇ ਜਾਂਦੇ ਨੇ, ਘੋੜਾ ਰੋਕ ਲੈਂਦੇ ਨੇ, ਪਿਛਾਂ ਮੁੜ ਕੇ ਵੇਖਦੇ ਨੇ, ਘੋੜਾ ਤੋਰ ਲੈਂਦੇ ਨੇ। 2 ਕਦਮ ਘੋੜਾ ਤੁਰਦਾ, ਫਿਰ ਪਿਛਾਂ ਮੁੜ ਕੇ ਵੇਖਦੇ ਨੇ। ਭਾਈ ਚੌਪਾ ਸਿੰਘ ਜੀ, ਜਿਨ੍ਹਾਂ ਦਾ ਪਹਿਲਾ ਨਾਮ ਚੌਪਤ ਰਾਏ ਸੀ, ਉਹਨਾਂ ਨੇ ਰਹਿਤਨਾਮਾ ਵੀ ਲਿਖਿਆ। ਉਹ ਸ੍ਰੀ ਕਲਗੀਧਰ ਮਹਾਰਾਜ ਦੇ ਵੀ ਖਿਡਾਵੇ ਰਹੇ ਨੇ, ਅਤੇ 4 ਸਾਹਿਬਜ਼ਾਦਿਆਂ ਨੂੰ ਵੀ ਗੋਦ ਵਿੱਚ ਖਿਡਾਇਆ ਹੈ। ਜਿੱਥੇ ਉਹ ਖਿਡਾਵੇ ਸਨ, ਉੱਥੇ ਬੜੇ ਵਿਦਵਾਨ ਪੜ੍ਹੇ ਲਿਖੇ ਗਿਆਨੀ ਵੀ ਸਨ। ਜਿਹੜਾ ਉਹਨਾਂ ਨੇ ਰਹਿਤਨਾਮਾ ਲਿਖਿਆ, 1400 ਰਹਿਤਾਂ ਲਿਖੀਆਂ ਨੇ, ਅਤੇ ਹਰ ਗੱਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਦਿੱਤਾ। ਤੁਸੀਂ ਭਾਈ ਚੌਪਾ ਸਿੰਘ ਦਾ ਰਹਿਤਨਾਮਾ ਪੜ੍ਹੋਗੇ, ਹਰ ਗੱਲ ਨੂੰ ਸਿੱਧ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਾਲ ਦਿੱਤੀ ਹੈ। ਅਸੀਂ ਗਹਿਰਾਈ ਨਾਲ ਆਪਣਾ ਪੁਰਾਣਾ ਲਿਟਰੇਚਰ ਪੜ੍ਹਦੇ ਹੀ ਨਹੀਂ, ਆਪਣੇ ਪਿਓ ਦਾਦੇ ਦਾ ਖਜ਼ਾਨਾ ਵਾਚਦੇ ਨਹੀਂ, ਬਲਕਿ ਉਹਨੂੰ ਕਾਂਟਾ ਛਾਂਟੀ ਕਰਨ 'ਤੇ ਲੱਗੇ ਰਹਿੰਦੇ ਹਾਂ। ਭਾਈ ਚੌਪਾ ਸਿੰਘ ਨੇ ਸਾਡੇ ਅੱਜ ਜਿੰਨੇ ਕੁ ਸਿੱਖਾਂ 'ਚ ਮਸਲੇ ਨੇ ਨਾ ਉਲਝੇ ਹੋਏ, ਜੇ ਉਹ ਪੜ੍ਹ ਲਓਗੇ ਸਾਡੇ ਮਸਲੇ ਸਾਰੇ ਹੀ ਸੁਲਝ ਜਾਣਗੇ। ਕੋਈ ਮਸਲਾ ਉਲਝਣ ਵਾਲਾ ਛੱਡਿਆ ਹੀ ਨਹੀਂ। ਹਰ ਗੱਲ 'ਤੇ ਸਾਨੂੰ ਮਾਰਗ ਦਰਸ਼ਨ ਦਿੱਤਾ ਪੁਰਾਤਨ ਰਹਿਤਨਾਮਿਆਂ ਵਿੱਚ। ਭਾਈ ਚੌਪਾ ਸਿੰਘ ਸਾਹਿਬਜ਼ਾਦਾ ਜੀ ਦੇ ਘੋੜੇ ਦੇ ਨਾਲ ਨਾਲ ਤੁਰਿਆ ਜਾਂਦਾ, ਬਜ਼ੁਰਗ ਹੋ ਚੁੱਕੇ ਸਨ। ਸਾਹਿਬਜੀਤ ਸਿੰਘ ਨੂੰ ਕਿਉਂਕਿ ਬੜੇ ਲਾਡਾਂ ਚਾਵਾਂ ਨਾਲ ਪਾਲਿਆ ਸੀ, ਪਿਆਰ ਕੀਤਾ ਸੀ, ਗੋਦੀ 'ਚ ਖਿਡਾਇਆ ਸੀ, ਅਤੇ ਸਾਹਿਬਜ਼ਾਦੇ ਨੂੰ ਪੁੱਛਦੇ ਨੇ, ਸਾਹਿਬ ਜੀ ਅੱਜ ਤੁਸੀਂ ਪਿਛਾਂ ਮੁੜ ਮੁੜ ਕੇ ਕੀ ਦੇਖਦੇ ਹੋ? ਘੋੜਾ ਅੱਗੇ ਤੋਰਦੇ ਹੋ,
2 कदम ते घोड़ा रोक लेंदे हो, फिर पिछा मुड़ के तकदे हो, की वेखदे हो पिछे, किस नूं उडीकदे हो। साहिबजादा अजीत सिंह बोलिया, बापू जी मैं देखदा हाँ जिथे गुरु तेग बहादुर साहब जी ने रंग लाए सी, जिथे साडे पिता ने खालसा पंथ साजिया सी, जिथे असी पढ़ के जम के जवान होए पढ़े लिखे, वो गुरु की नगरी आनंदपुर साहब असी मुड़ के आवांगे, सानू आनंदपुर साहब के दर्शन होणगे मुड़ के। साहिबजीत सिंह की गल सुन के लागे जिन्ने भी सिंह सन सारे ही बैराग की मूर्ति बन गए। सारियां दी अखां 'च हंझू आ गए, सारियां दे गल भर गए। थोड़े कदमां दे कलगीधर पातशाह पिछे तुरे आउंदे सी। ਸਿੰਘਾਂ ਨੂੰ ਵਿਰਾਗ ਕਰਦਿਆਂ ਵੇਖ ਕੇ ਰੋਕ ਲਿਆ, ਕਹਿਣ ਲੱਗੇ ਕੀ ਗੱਲ ਸਿੰਘੋ, ਚੋਪਾ ਸਿੰਘ ਜੀ ਕੀ ਗੱਲ ਹੋ ਗਈ। ਚੋਪਾ ਸਿੰਘ ਕਹਿਣ ਲੱਗਾ, ਸਤਿਗੁਰੂ ਜੀ ਸਾਹਿਬ ਜੀ ਪੁੱਛਦੇ ਨੇ ਮੁੜ ਕੇ ਅਨੰਦਪੁਰ ਸਾਹਿਬ ਆਉਣਾ ਕਿ ਨਹੀਂ ਆਉਣਾ। ਮਹਾਰਾਜ ਕਹਿਣ ਲੱਗੇ, ਪੁੱਤਰ ਅਜੀਤ ਸਿੰਘ ਆਇਆ ਕਰਾਂਗੇ, ਹਰ ਸਾਲ ਜਦੋਂ ਹੋਲਾ ਮਹੱਲਾ ਹੋਇਆ ਕਰੇਗਾ ਉਦੋਂ ਆਪਾਂ ਆਇਆ ਕਰਾਂਗੇ, ਉਦੋਂ ਆਪਣੇ ਖਾਲਸੇ ਵਿੱਚ ਵਰਤਿਆ ਕਰਾਂਗੇ। ਆਨੰਦਪੁਰ ਸਾਹਿਬ ਦਾ ਇਹ ਨਜ਼ਾਰਾ ਹਰ ਸਾਲ ਵੇਖਿਆ ਕਰਾਂਗੇ। ਸਾਧ ਸੰਗਤ ਜੀ ਅੱਜ ਤੁਹਾਡੇ ਵਿੱਚ ਹੀ ਹਨ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਸਾਲ ਹੋਲੇ ਮਹੱਲੇ 'ਤੇ ਇੱਥੇ ਆ ਜਿਹੜਾ ਮਹੱਲਾ ਨਿਕਲਦਾ ਹੈ ਨਾ ਇੱਥੋਂ, ਜਿੱਥੇ ਤਖਤ ਸਾਹਿਬ ਦਾ ਮੋੜ ਮੁੜਦਾ, ਸ਼ਾਇਦ ਕੋਈ ਸਿੰਘ ਜਾਣਦਾ ਹੋਵੇ। ਹੁਣ ਪਤਾ ਨਹੀਂ ਉਹਨਾਂ ਸਿੰਘਾਂ ਦਾ ਬਜ਼ੁਰਗ ਦਾ ਸਰੀਰ ਹੈ ਕਿ ਨਹੀਂ। ਇਸ ਰੰਗ ਦਾ ਪਜਾਮਾ ਕੁੜਤਾ ਪਾਇਆ ਹੁੰਦਾ ਸੀ ਅਤੇ ਮੇਰਾ ਖਿਆਲ ਐਸੇ ਰੰਗ ਦੀ ਪੱਗ ਬੰਨ੍ਹੀ ਹੁੰਦੀ ਸੀ, ਪਿੱਛੇ ਸ਼ਮਲਾ ਛੱਡਿਆ ਹੁੰਦਾ ਸੀ ਪੁਰਾਣੇ ਜ਼ਮਾਨੇ ਦੀ। ਉਸ ਮੋੜ 'ਤੇ ਨੰਗੀ ਤਲਵਾਰ ਲੈ ਕੇ ਖੜ੍ਹਾ ਹੁੰਦਾ ਸੀ ਹਰ ਸਾਲ, ਅਤੇ ਜਕਾਰੇ ਇੰਨੇ ਜ਼ੋਰ ਨਾਲ ਗਜਾਉਂਦਾ ਸੀ, ਉਹ ਆ ਗਏ, ਉਹ ਆ ਗਏ, ਉਹ ਆ ਗਏ। ਸਾਦਾ ਜਿਹਾ ਸਿੰਪਲ ਜਿਹਾ ਬਜ਼ੁਰਗ ਸੀ। ਇੱਦਾਂ ਝਲਕ ਪੈਂਦੀ ਸੀ ਵੀ ਮਹਾਰਾਜ 10ਵੇਂ ਪਾਤਸ਼ਾਹ ਦਾ ਮਹੱਲਾ ਚੜ੍ਹਿਆ ਹੋਇਆ, ਮਹਾਰਾਜ ਆ ਰਹੇ ਹੈ। ਜਿਨ੍ਹਾਂ ਦੀ ਅੱਖ ਹੈ ਨਾ ਅੱਜ ਦਰਸ਼ਨ ਹੁੰਦੇ ਹੈ। ਭੁੱਲਿਆ ਸ਼ੌਹ ਤੇ ਇੱਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਸਾਡੀ ਅੱਖ ਨਹੀਂ, ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਸਰਕਾਰ ਸਾਡੇ ਵਿੱਚ ਵਰਤ ਰਹੀ ਹੈ। ਆਖੋ ਸਤਨਾਮ ਸ੍ਰੀ। ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ ਨੇ ਸੰਖੇਪ ਜਿਹੇ ਸ਼ਬਦਾਂ ਵਿੱਚ ਇਹ ਗੱਲ ਆਪ ਜੀ ਨਾਲ ਸਾਂਝੀ ਕੀਤੀ, ਕਿਵੇਂ ਮੁਗਲਾਂ ਨੇ, ਕਿਉਂਕਿ ਇਹ ਅਵਤਾਰੀ ਪੁਰਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਮੈਂ ਹੂੰ ਬਰਮਪੁਰ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਇਹ ਸੰਸਾਰ ਨੂੰ ਸੱਚ ਨਹੀਂ ਮੰਨਿਆ, ਇਹ ਸੰਸਾਰ ਨੂੰ ਸੱਚ ਨਹੀਂ ਮੰਨਿਆ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਇਹ ਸੰਸਾਰ ਨੂੰ ਇੱਕ ਤਮਾਸ਼ਾ ਮੰਨਿਆ। ਤਮਾਸ਼ੇ ਦੀ ਖੇਡ ਇੱਦਾਂ ਚੱਲਦੀ ਹੈ, ਇੱਦਾਂ ਆਉਂਦੀ, ਇੱਦਾਂ ਲੰਘਦੀ ਜਾਂਦੀ। ਅੱਜ ਕੱਲ੍ਹ ਮੂਵੀ ਵਾਲਿਆਂ ਨੇ ਉਹ ਥੱਲੇ, ਤੁਸੀਂ ਭਾਵੇਂ ਫਿਰ ਮੋਬਾਇਲ 'ਚ ਵੇਖ ਲਓ, ਭਾਵੇਂ TV 'ਤੇ ਲਾ ਕੇ ਵੇਖ ਲਓ, ਉਹ ਜਿਹੜੀ ਰੀਲ ਜੀ ਚੱਲ ਰਹੀ ਹੁੰਦੀ ਹੈ ਨਾ, ਉਹ ਫੋਟੋਆਂ ਹੀ ਹੁੰਦੀਆਂ ਨੇ ਨਾ, ਇੱਦਾਂ ਚੱਲੀ ਜਾਂਦੀਆਂ ਨੇ, ਅੱਗੇ ਆਈ ਜਾਂਦੀਆਂ ਨੇ, ਉੱਪਰ ਸਕਰੀਨ ਦੇ ਉਹ ਸੀਨ ਆਈ ਜਾਂਦੇ ਨੇ। ਇਹ ਇੱਕ ਫਿਲਮ ਹੈ, ਇੱਕ ਤਮਾਸ਼ਾ ਹੈ, ਚੱਲ ਰਿਹਾ। ਸਤਿਗੁਰੂ ਜੀ ਨੇ ਇਹਨੂੰ ਤਮਾਸ਼ਾ ਹੀ ਸਮਝਿਆ। ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਇਸ ਤਮਾਸ਼ੇ ਵਿੱਚ ਆਪ ਜੀ ਇੰਨੇ ਨਿਰਭੈ ਹੋ ਕੇ ਵਿਚਰੇ, ਇੰਨੇ ਨਿਡਰ ਹੋ ਕੇ ਵਿਚਰੇ। ਐਸਾ ਰਣਜੀਤ ਨਗਾਰਾ ਖੜਕਾਇਆ, 22 ਧਾਰ ਦੀਆਂ ਪਹਾੜੀਆਂ ਕੰਬੀਆਂ, ਦਿੱਲੀ ਦਾ ਤਖਤ ਹਿੱਲ ਗਿਆ। ਜਦੋਂ 5 ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਲੱਗੇ, ਪਹਿਲਾਂ ਪੁੱਛਿਆ, ਦਇਆ ਸਿੰਘ ਸੀਸ ਦੇਣ ਦਾ ਮਤਲਬ ਸਮਝਦੇ ਹੋ। ਕਹਿਣ ਲੱਗਾ, ਮਹਾਰਾਜ ਮੈਨੂੰ ਕੋਈ ਪਤਾ ਨਹੀਂ ਸੀਸ ਤੁਸੀਂ ਕਿਉਂ ਲੈ ਰਹੇ ਹੋ, ਕਿਉਂਕਿ ਜੇ ਸਿੱਖ ਨੂੰ ਪਤਾ ਹੋਵੇ ਤਾਂ ਗੁਰੂ ਕੀ ਦੱਸੇਗਾ। ਅੱਜ ਕੱਲ੍ਹ ਸਿੱਖਾਂ ਨੂੰ ਜ਼ਿਆਦਾ ਪਤਾ ਹੈ, ਇਸ ਕਰਕੇ ਗੁਰੂ ਚੁੱਪ ਕਰਕੇ ਬੈਠਾ ਰਹਿੰਦਾ। ਜੇ ਕਿਤੇ ਸਿੱਖ ਗੁਰੂ ਨੂੰ ਪੁੱਛਣ ਲੱਗ ਜਾਣ, ਆਪਣੀ ਮੱਤ ਛੱਡ ਦੇਣ, ਅਤੇ ਖਾਲਸੇ ਦੀ ਹਰ ਮੈਦਾਨ, ਹਰ ਦੀਵਾਨ ਫਤਿਹ ਹੋਵੇਗੀ। ਕਹਿਣ ਲੱਗਾ, ਮੈਨੂੰ ਨਹੀਂ ਪਤਾ ਸੀਸ ਕਿਉਂ ਮੰਗ ਰਹੇ ਹੋ, ਮੈਂ ਕਿਉਂ ਦੇਣਾ, ਬਸ ਮੈਨੂੰ ਇੰਨਾ ਪਤਾ ਤੁਹਾਡਾ ਹੈ, ਤੁਹਾਨੂੰ ਦੇ ਰਿਹਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕਲਗੀਧਰ ਕਹਿਣ ਲੱਗੇ, ਸੀਸ ਦੇਣ ਦਾ ਮਤਲਬ ਇਹ ਹੈ
ਜਿੱਥੇ ਬੰਬ ਚੱਲਣੇ ਨੇ, ਤੋਪਾਂ ਚੱਲਣੀਆਂ ਨੇ, ਤੇਗਾਂ ਚੱਲਣੀਆਂ ਨੇ, ਜਿੱਥੇ ਘੋੜੇ ਹਿਣਕਣੇ ਨੇ, ਜਿੱਥੇ ਲਹੂ ਦੀਆਂ ਨਦੀਆਂ ਵਗਣੀਆਂ ਨੇ, ਜਿੱਥੇ ਤੀਰ ਛਾਤੀਆਂ 'ਚ ਵੱਜਣੇ ਨੇ, ਛਾਤੀਆਂ 'ਚ ਮਾਰਨੇ ਨੇ, ਉੱਥੇ ਖਲੋਣਾ ਪੈਣਾ ਜੰਗ ਦੇ ਮੈਦਾਨ ਵਿੱਚ। ਸੀਸ ਦੇਣ ਦਾ ਇਹ ਮਤਲਬ ਹੈ। ਕਹਿਣ ਲੱਗਾ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕभी नहीं पकड़ी, चिड़ी उड़े डर से मर जाऊं, मुगलन से कैसे लड़ पाऊं। महाराज कहते मैं यही सुनना चाहता सी। हिंदुस्तान बोल रहा सी, कला दया सिंह नहीं सी बोल रहा। हिंदुस्तान की अंदरली आवाज़ सी भी असी कुछ नहीं कर सकते, असी निकम्मे नताने निमाणे हो चुके हैं। हजूर ने अमृत के छट्टे नेत्रां च माए, चुड़े छकाए, केसां च पाए, बाणा बाणी दे के पंजां प्यारिਆਂ ਨੂੰ अमृत छका के जदों सामने खड़ा किया, दया सिंह वाल नेत्र पाए, कहता पहला हल्ला दिल्ली ते करिए कि लाहौर ते। महाराज कहते हुण की हो गया, पहला तो कहता सी काम हमारा तोलन तकड़ी, नंगी करद कभी नहीं पकड़ी। हुण की होया, कहता महाराज तुसी जानो तुहाडे अमृत की शक्ति है, पता नहीं की बाटे विच घोल के पिया गया। वो जिहड़ी कला वरती, उस कला ने हिंदुस्तान दीयां हुकूमतां दी जड़ हिला के रख दित्ती। नहीं रहा गया सूबियां कोलों, नहीं रहा गया राजियां कोलों इकट्ठे होए। पहला जनवरी के महीने इस साल 1704 16 जनवरी नूं इन्हां ने बड़ा भारी अटैक किया। 1,57,000 गिणती का योधा लैके 1.5 लाख तो उत्ते फौज सी। हाथी नूं लिआंदा, शराब पिया के बड़ा कुछ होया इत्थे। वो जंग का जो जिक्र करिए तो कई दिन उसे दा ही नहीं मुकनी कथा। उस जंग च हार गए सी, जनवरी के महीने हार गए सी। हाथी मारिया गया इन्हां दा, भज गए। फिर ये सारे इकट्ठे हो के दक्षिण दे विच नगर अहमद नगर है औरंगाबाद, हजूर साहब तो 200-300 किलोमीटर उरे है। उत्थे औरंगजेब बैठा सी, उत्थे गए। भीम चंद खुद गया, 22 धार दे राजे गए, नाल सूबियां दे वकील लैके गए। जाके औरंगजेब की कचहरी जो बोलिया सी, भाई संतोख सिंह जी ने गुरप्रताप सूरज लिखिया। अपनी गल तो नहीं दसी भी सानू गुरु तो डर लगता। कहते ये जिहड़ा गुरु है ना, तुसीं इहदा प्यो शहीद कीता सी, ये कहता मैं अपने प्यो का बदला लैना, मैं दिल्ली भी खो लैनी है, मैं लाहौर भी खो लैना, मेरे सिखां दा राज होना। गुरु सरकार का हुक्म नहीं मनदा, बादशाह सलामत, असी तो जिवें किवें दिन कट लांगे पर तुहानू खतरा है। औरंगजेब नूं भड़काया, बहुत वध घट गल्लां करके उथों 10 लाख फौज चढ़ाउण दा आर्डर लिया। फिर ये दिल्ली आए, दिल्ली के सूबेदार नूं बादशाह औरंगजेब का आर्डर विखाया। हिंदुस्तान के 22 सूबियां दे जिहड़े उत्तरी भारत के सूबे सी, सूबा लाहौर, सूबा जलंधर, सूबा कश्मीर, सूबा पिशौर, सूबा मुल्तान, सूबा सहारनपुर, सूबा सरहंद, इन्हां सारिया सूबियां नूं भी हुक्म दिता भी तुसीं भी अपनी फौज लैके पहुँचो। तो साध संगत जी एडा वड्डा घेरा श्री आनंदपुर साहब नूं पाया। वो कथा जे आपां सारी करिए, जिन्ना चिर वो घेरा पिया रहा उन्ना चिर ही कथा चलती रहिंदी है। आखो सतनाम श्री वाहिगुरू। 1 घंटा रोज़ कथा करिए तो 7 महीने 8 महीने कथा ही ना मुक्के जो इत्थे होया सीगा। खाण नूं दरख्तां दे पत्ते भी नहीं सी मिले। सब तो वड्डी दुनिया विच माड़ी चीज़ है भुख। मौतों भुख बुरी। मौत जिंदगी च एक बारी आउंदी है, पर भुख दिन च 3 वारी आ जाती है। सवेरे खाने दोपहरी भुख लग जाती है, दोपहरी खाने राती भुख लग जाती है, राती खाने सवेरे लग जाती। धन सन वो सिंह, वो बच्चे, वो बीबियां, वो इत्थों दे लोग गुरु दे रहण भाणे विच रह के उन्होंने वो समा कटिया। हर चीज़ की हद हुंदी है। इत्थे एक सतलुज विचों नाला बनाया होया सी,
ਅੱਜ ਕੱਲ੍ਹ ਆਪਾਂ ਸੂਆ ਕਹਿ ਦਿੰਦੇ ਹਾਂ, ਚੋਆ ਕਹਿ ਦਿੰਦੇ ਹਾਂ, ਨਹਿਰ ਕਹਿ ਸਕਦੇ ਹਾਂ। ਇੱਕ ਸਤਲੁਜ ਵਿੱਚੋਂ ਗੁਰੂ ਸਾਹਿਬ ਨੇ ਨਹਿਰ ਕੱਢੀ ਹੋਈ ਸੀ, ਇੱਥੇ ਤੱਕ ਆਉਂਦੀ ਸੀ ਅਨੰਦਪੁਰ ਸਾਹਿਬ ਤੱਕ। ਉਹ ਨਹਿਰ ਦਾ ਮਤਲਬ ਇਹ ਸੀ ਵੀ ਸਿੰਘਾਂ ਨੂੰ ਪਾਣੀ ਪੀਣ ਲਈ, ਇਸ਼ਨਾਨ ਕਰਨ ਲਈ, ਘੋੜਿਆਂ ਨੂੰ ਪਾਣੀ ਪੀਣ ਲਈ ਤੰਗੀ ਨਾ ਆਵੇ। ਜ਼ਾਲਮਾਂ ਨੇ ਉਹ ਨਹਿਰ ਵੀ ਬੰਦ ਕਰਤੀ ਸੀ, ਪਾਣੀ ਵੀ ਨਹੀਂ ਸੀ ਇੱਥੇ ਮਿਲਣ ਦਿੰਦੇ। ਭਾਵੇਂ ਸਿੰਘਾਂ ਨੇ ਜ਼ੋਰ ਲਾ ਕੇ ਨਾਲਾ ਖੋਲ੍ਹ ਲਿਆ, ਪਰ ਫਿਰ ਵੀ ਉਹਨਾਂ ਦਾ ਇਰਾਦਾ ਕੀ ਸੀ, ਇਹ ਤੁਸੀਂ ਅੰਦਾਜ਼ਾ ਲਾ ਲਓ। ਜਿਹੜੇ ਪਾਣੀ ਤੋਂ ਵੀ ਮਸਾਜ ਕਰਨਾ ਚਾਹੁੰਦੇ ਸੀ, ਉਹਨਾਂ 7-8 ਮਹੀਨਿਆਂ ਦੇ ਵਿੱਚ ਉਸ ਘੇਰੇ ਦੇ ਵਿੱਚ ਜਿੰਨੀਆਂ ਪਰੇਸ਼ਾਨੀਆਂ ਆਈਆਂ, ਜਿੰਨੀਆਂ ਦੁਸ਼ਵਾਰੀਆਂ ਆਈਆਂ, ਉਹਦੀ ਦੁਨੀਆ 'ਤੇ ਕੋਈ ਮਿਸਾਲ ਨਹੀਂ ਹੈ। ਉਹਦੀ ਦੁਨੀਆ 'ਤੇ ਹੋਰ ਕੋਈ ਮਿਸਾਲ ਨਹੀਂ। ਕਿਵੇਂ ਆਪਣੀਆਂ ਜਾਨਾਂ ਫੂਲ ਕੇ ਸਿੰਘ ਲੜਦੇ ਰਹੇ। ਰਾਤ ਨੂੰ ਭਾਈ ਉਦੈ ਸਿੰਘ ਜੀ, ਸਾਰੇ ਸਿੰਘਾਂ ਨੇ ਗੁਰਮਤਾ ਕੀਤਾ। ਕਹਿੰਦੇ ਰਸਤਾਂ ਬਸਤਾਂ ਮਸਤਾਨੀਆਂ ਹੋ ਗਈਆਂ, ਲੰਗਰ ਮਸਤਾਨੇ ਹੋ ਗਏ, ਬੱਚੇ ਰੋਂਦੇ ਆ, ਇਹਨਾਂ ਦੇ ਮੂੰਹ 'ਚ ਕੋਈ ਪ੍ਰਸ਼ਾਦਾ ਪਾਈਏ, ਕੋਈ ਖਾਲਸੇ ਦੀ ਫੌਜ ਨੂੰ ਪ੍ਰਸ਼ਾਦਾ ਛਕਾਈਏ। ਕਹਿੰਦੇ ਦੁਸ਼ਮਣ ਦੇ ਮੋਰਚੇ 'ਚ ਜਾ ਕੇ ਲੁੱਟਮਾਰ ਕਰਕੇ ਰਾਸ਼ਨ ਲੈ ਕੇ ਆਈਏ। ਕਹਿੰਦੇ ਸਤਿਗੁਰੂ ਜੀ ਨੂੰ ਪੁੱਛੇ ਬਿਨਾਂ ਨਹੀਂ ਜਾਣਾ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਕੋਈ ਵੀ ਬਚਨ ਕਰਨਾ ਸਾਨੂੰ ਪੁੱਛ ਕੇ ਕਰੋ। ਪੰਥਕ ਜਥੇਬੰਦੀ ਹੈ ਖਾਲਸਾ ਜੀ, ਅਸੀਂ ਜਥੇਦਾਰ ਤਾਂ ਬਣਾ ਦਿੰਦੇ ਹਾਂ, ਪਰ ਅਸੀਂ ਜਥੇਦਾਰਾਂ ਦੇ ਹੁਕਮ ਨਹੀਂ ਮੰਨਦੇ। ਅੱਜ ਕੱਲ੍ਹ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਥੇਦਾਰ ਜਿਸ ਨੂੰ ਵੀ ਬਣਾ ਦਿੱਤਾ, ਉਹ ਫਿਰ ਜੋ ਕਹੇਗਾ ਉਹ ਮੰਨਣਾ ਵੀ ਜ਼ਰੂਰੀ ਹੈ। ਪੰਥ ਪ੍ਰਕਾਸ਼ ਵਿੱਚ ਲਿਖਿਆ, ਜਥੇਦਾਰ ਕਹਿ ਜੋ ਦੇਤਾ, ਸਗਲ ਪੰਥ ਮਾਨ ਸੋ ਲੇਤਾ। ਉਦੋਂ ਜੋ ਜਥੇਦਾਰ ਕਹਿੰਦਾ ਸੀ ਉਹ ਮੰਨ ਲੈਂਦੇ ਸੀ, ਆਪ ਉਧਰੀ ਨਹੀਂ ਸੀ ਕਰਦੇ। ਜਦੋਂ ਦੇ ਆਪਾਂ ਆਪ ਉਧਰੇ ਹੋ ਗਏ ਹਾਂ, ਆਪਾਂ ਕਿਸੇ ਜੋਗੇ ਵੀ ਨਹੀਂ ਰਹੇ। ਕਹਿਣ ਲੱਗੇ ਭਾਈ ਉਦੈ ਸਿੰਘ ਜੀ, ਸਾਰੇ ਸਿੰਘ ਕਹਿੰਦੇ ਸਤਿਗੁਰਾਂ ਨੂੰ ਪੁੱਛੇ ਬਿਨਾਂ ਕਿਵੇਂ ਜਾਈਏ। ਫਿਰ ਕਹਿੰਦੇ ਸਤਿਗੁਰੂ ਜੀ ਤਾਂ ਵਿਰਾਜ ਗਏ ਨੇ, ਆਪਾਂ ਭਾਈ ਸਾਹਿਬ ਦਇਆ ਸਿੰਘ ਜੀ ਨੂੰ ਪੁੱਛ ਲਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। 5 ਪਿਆਰਿਆਂ ਦਾ ਕੀ ਰੁਤਬਾ ਸੀ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਕਿਉਂਕਿ ਸਤਿਗੁਰੂ ਜੀ ਕਹਿੰਦੇ ਹੁੰਦੇ ਨੇ ਵੀ ਜੋ ਦਇਆ ਸਿੰਘ ਕਹਿ ਦੇਵੇ ਸਾਡਾ ਹੀ ਹੁਕਮ ਹੈ। ਜਾ ਕੇ ਭਾਈ ਦਇਆ ਸਿੰਘ ਜੀ ਨੂੰ ਪੁੱਛਿਆ, ਆਗਿਆ ਲਈ, ਰਾਤ ਨੂੰ ਜਾ ਕੇ ਮੋਰਚਾ ਫਤਿਹ ਕੀਤਾ। ਬਹੁਤ ਸਾਰੇ ਤੁਰਕ ਝਟਕਾਏ ਵੀ, ਘੋੜੇ ਵੀ ਖੋਲ੍ਹ ਕੇ ਲਿਆਏ, ਰਾਸ਼ਨ ਪਾਣੀ ਬੋਰੀਆਂ ਲੱਦ ਕੇ ਲਿਆਏ, ਲੰਗਰ ਪਾਣੀ ਚਲਾਇਆ। ਇੱਦਾਂ ਦੇ ਇੱਥੇ ਬਹੁਤ ਵਰਤਾਰੇ ਵਰਤੇ ਆ, ਬਹੁਤ ਕੁਛ ਹੋਇਆ। ਜਿੱਥੇ ਅੰਦਰ ਵਾਲੇ ਤੰਗ ਆ ਗਏ, ਉੱਥੇ ਬਾਹਰ ਘੇਰਾ ਪਾਉਣ ਵਾਲੇ ਵੀ ਤੰਗ ਆ ਗਏ। ਉਹਨਾਂ ਦੀ ਵੀ ਨੱਕ ਦਾ ਸਵਾਲ ਬਣ ਗਿਆ, ਇੱਜ਼ਤ ਦਾ ਸਵਾਲ। ਹਿੰਦੁਸਤਾਨ ਦਾ ਬਾਦਸ਼ਾਹ, ਅੱਜ ਦੁਨੀਆ ਦੀ ਵੱਡੀ ਤਾਕਤ ਤੁਸੀਂ ਅਮਰੀਕਾ ਨੂੰ ਕਹਿੰਦੇ। 1987 ਤੋਂ ਪਹਿਲਾਂ ਰਸ਼ੀਆ ਸੀ, ਉਸ ਤੋਂ ਪਹਿਲਾਂ UK ਸੀ, ਇੰਗਲੈਂਡ ਸੀ। ਇੰਗਲੈਂਡ ਤੋਂ ਪਹਿਲਾਂ ਸਾਧ ਸੰਗਤ ਜੀ ਮੁਗਲਾਂ ਦੇ ਜ਼ਮਾਨੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਸੀ। ਮੱਕੇ ਤੱਕ ਕੋਈ ਗੱਲ ਹੁੰਦੀ ਸੀ ਉਹਨੂੰ ਪੁੱਛ ਕੇ ਕੀਤੀ ਜਾਂਦੀ ਸੀ। ਦੁਨੀਆ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਦੀ ਵੱਡੀ ਤਾਕਤ ਤੇ 8 ਮਹੀਨੇ ਘੇਰਾ ਪਾ ਕੇ ਬੈਠਾ, ਕਰ ਕੁਛ ਵੀ ਨਹੀਂ ਸਕਿਆ। ਇੱਕ ਸਾਧ ਨੂੰ, ਇੱਕ ਫਕੀਰ ਨੂੰ, ਇੱਕ ਗੁਰੂ ਨੂੰ ਨਹੀਂ ਹਰਾ ਸਕਿਆ। ਕਹਿੰਦੇ ਉਹਨਾਂ ਦੇ ਵਾਸਤੇ ਵੀ, ਉਹਨਾਂ ਦਾ ਵੀ ਸਵਾਲ ਬੜਾ ਵੱਡਾ ਸੀ। ਰਾਜਨੀਤੀ, ਸ਼ਾਮ ਦਾਮ ਦੰਡ ਭੇਦ, ਉਹ ਤਰੀਕੇ ਵਰਤਣ ਤੇ ਆਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਆਪਣੇ ਵਕੀਲਾਂ ਨੂੰ ਭੇਜ ਕੇ, ਮਹਾਰਾਜ ਤੁਸੀਂ ਕਿਲ੍ਹਾ ਛੱਡ ਦਿਓ, ਕਿਲ੍ਹਾ ਛੱਡਣ ਦੇ ਨਾਲ ਤੁਹਾਡਾ ਵੀ ਬਚਾਅ ਹੈ, ਸਾਡਾ ਵੀ। ਇਹ ਸਾਡਾ ਵਾਅਦਾ ਹੈ, ਰਸਤਾ ਤੁਹਾਡਾ ਨਹੀਂ ਰੋਕਾਂਗੇ। 6 ਮਹੀਨੇ ਸਾਲ ਬਾਅਦ ਤੁਸੀਂ ਵਾਪਸ ਆ ਜਾਣਾ। ਸਾਨੂੰ ਆਪਣੇ ਆਪਣੇ ਧਰਮ ਦੀ ਕਸਮ ਹੈ। ਕੁਰਾਨ ਦੀਆਂ ਕਸਮਾਂ, ਗੀਤਾ ਦੀਆਂ ਕਸਮਾਂ ਪਾਉਣ ਵਾਲੇ ਆਏ। ਗੁਰੂ ਸਾਹਿਬ ਜੀ ਨੇ ਇਤਬਾਰ ਨਹੀਂ ਕੀਤਾ। ਇਹ ਗੱਲ ਦਾ ਬਹੁਤ ਘੱਟ ਪ੍ਰਚਾਰ ਕਰਦੇ ਹਾਂ, ਕਰਨਾ ਚਾਹੀਦਾ। ਕਈ ਸਮਝ ਲੈਂਦੇ ਆ ਵੀ ਸ਼ਾਇਦ ਗੁਰੂ ਸਾਹਿਬ ਉਹਨਾਂ ਦੀਆਂ ਗੱਲਾਂ 'ਚ ਆ ਗਏ ਅਤੇ ਜਾ ਕੇ ਆਪਣਾ ਪਰਿਵਾਰ ਮਰਵਾ ਲਿਆ। ਜਿਹੜੇ ਨਾਸਤਕ ਦੀ ਬਿਰਤੀ ਵਾਲੇ ਲੋਕ ਨੇ ਨਾ, ਉਹ ਇੱਦਾਂ ਦਾ ਦਿਮਾਗ ਰੱਖਦੇ ਆ, ਪਰ ਇੱਦਾਂ ਨਹੀਂ ਹੋਇਆ।
ਅਖੀਰਲੇ ਟਾਈਮ ਤੱਕ, ਅੱਜ ਦੇ ਟਾਈਮ ਤੱਕ ਗੁਰੂ ਸਾਹਿਬ ਨਹੀਂ ਮੰਨੇ ਕਿਲਾ ਛੱਡਣ ਨੂੰ, ਇੱਕ ਵਾਰੀ ਵੀ ਨਹੀਂ ਹਾਂ ਕੀਤੀ। ਕਹਿੰਦੇ ਨਹੀਂ ਖਾਲਸਾ ਜੀ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆਓ, ਇਹ ਰਾਜਨੀਤਿਕ ਲੋਕ ਧੋਖੇਬਾਜ਼ ਬੇਈਮਾਨ ਨੇ, ਕਿਸੇ ਧਰਮ ਨੂੰ ਨਹੀਂ ਮੰਨਦੇ। ਸਿੰਘ ਕਹਿੰਦੇ ਮਹਾਰਾਜ ਭੁੱਖ ਨੇ ਲਾਚਾਰ ਕੀਤਾ, ਸਾਥੋਂ ਨਹੀਂ ਰਿਹਾ ਜਾਂਦਾ। ਸਤਿਗੁਰੂ ਜੀ ਨੇ ਸਿੰਘਾਂ ਨੂੰ ਦਰਸਾਉਣ ਵਾਸਤੇ ਉਹਨਾਂ ਵਕੀਲਾਂ ਨੂੰ ਕਹਿ ਦਿੱਤਾ ਵੀ ਠੀਕ ਹੈ ਅਸੀਂ ਕਿਲਾ ਛੱਡ ਦਿਆਂਗੇ, ਪਰ ਸਾਡੇ ਕੋਲ ਭਾਰ ਬਰਦਾਰੀ ਵਾਸਤੇ ਗੱਡੇ ਰੇੜੇ ਬਹੁਤ ਘੱਟ ਹਨ, ਤੁਸੀਂ ਸਾਡਾ ਸਮਾਨ ਲੱਦਣ ਲਈ ਗੱਡੇ ਰੇੜੇ ਭੇਜ ਦਿਓ। ਕਿਉਂਕਿ ਆਪਣੇ ਗੱਡੇ ਰੇੜੇ ਥੋੜ੍ਹਾ ਭੇਜਣੇ ਸੀ, ਉਹਨਾਂ ਨੇ ਹੀ ਮੰਗਵਾ ਲਏ। ਕਹਿੰਦੇ ਗੱਡੇ ਰੇੜੇ ਛੱਡ ਕੇ ਚਲੇ ਜਾਓ, ਜਦ ਅਸੀਂ ਸਮਾਨ ਲੱਦ ਲਾਂਗੇ ਅਸੀਂ ਚੱਲ ਪਾਵਾਂਗੇ, ਬਾਅਦ 'ਚ ਤੁਹਾਡੇ ਗੱਡੇ ਮੋੜ ਦਿਆਂਗੇ। ਸਾਰਾ ਆਨੰਦਪੁਰ ਸਾਹਿਬ ਦਾ ਕਬਾੜ, ਪੱਥਰ ਕੰਕਰ, ਘੋੜਿਆਂ ਦੀ ਲਿੱਦ, ਰੂੜੀਆਂ ਦਾ ਸਾਰਾ ਗੰਦਮੰਦ ਬੰਨ੍ਹ ਕੇ ਪੋਟਲੀਆਂ 'ਚ ਉਹਨਾਂ ਗੱਡਿਆਂ 'ਤੇ ਲੱਦ ਕੇ ਉੱਤੇ ਸੋਹਣੇ ਦਸ਼ਾਲੇ ਪਾ ਕੇ ਸਤਿਗੁਰੂ ਨੇ ਤੋਰਿਆ। ਖਾਲਸੇ ਨੂੰ ਸੁਚੇਤ ਕਰਨਾ ਸੀ, ਕਿਤੇ ਨਾਸਤਕ ਸਿੱਖ ਇਹ ਨਾ ਕਹਿ ਦੇਣ ਗੁਰੂ ਤੇ ਅਣਜਾਣ ਸੀ। ਗੁਰੂ ਕਦੀ ਅਣਜਾਣ ਨਹੀਂ ਹੋਇਆ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦਾ ਸਭ ਕੁਝ ਜਾਣਦਾ ਹੈ, ਕਿਤੇ ਸਿੱਖ ਦਾ ਭਰਮ, ਸਿੱਖ ਦਾ ਮਨ ਡੋਲ ਨਾ ਜਾਵੇ। ਗੁਰੂ ਨੂੰ ਇਹ ਵੀ ਪਤਾ ਸੀ ਹੋਣਾ ਵੀ ਇੱਦਾਂ ਹੀ ਹੈ, ਆਖੋ ਸ੍ਰੀ ਵਾਹਿਗੁਰੂ, ਹੋਣਾ ਵੀ ਇੱਦਾਂ ਹੈ। ਪਰ ਸਿੱਖੀ ਦਾ ਵਿਸ਼ਵਾਸ ਜੁੱਗਾਂ ਤੱਕ ਕਾਇਮ ਰੱਖਣਾ ਜ਼ਰੂਰੀ ਹੈ। ਜੇ ਕਿਤੇ ਸਿੱਖੀ ਦਾ ਵਿਸ਼ਵਾਸ ਡੋਲਦਾ, ਗੁਰੂ ਦੀ ਸਾਰੀ ਮਿਹਨਤ ਬੇਕਾਰ ਜਾਂਦੀ ਹੈ। ਜਿਸ ਕੰਮ ਲਈ ਗੁਰੂ ਨਾਨਕ ਸਾਹਿਬ ਅਵਤਾਰ ਧਾਰਿਆ, ਗੁਰੂ ਗੋਬਿੰਦ ਸਿੰਘ ਤੱਕ 10 ਜਾਮੇ ਧਾਰਨ ਕੀਤੇ, ਉਹ ਇਹੀ ਸੀ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ। ਨਿਸ਼ਚੈ ਹੋਵੇਗਾ ਤਾਂ ਜੀਤ ਹੋਵੇਗੀ, ਜੇ ਨਿਸ਼ਚੈ ਡੋਲ ਗਿਆ ਤੇ ਫਿਰ ਕੁਛ ਵੀ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਨਿਸ਼ਚਾ ਪੱਕਾ ਕਰਨ ਲਈ, ਗੁਰੂ ਦੇ ਵਿਸ਼ਵਾਸ ਪੱਕਾ ਕਰਨ ਲਈ ਇਹ ਸਾਰੇ ਕੌਤਕ ਕੀਤੇ। ਤੁਸੀਂ ਜਾਣਦੇ ਹੀ ਹੋ, ਸਾਰੀਆਂ ਕਸਮਾਂ ਭੁਲਾ ਕੇ ਉਹ ਕਬਾੜ ਵੀ ਲੁੱਟ ਲਿਆ, ਆਪਣੇ ਆਪਣੇ ਡੇਰਿਆਂ 'ਚ ਲੈ ਗਏ। ਪੋਟਲੀਆਂ ਉੱਥੇ ਲੁਕਾਈਆਂ ਜਾ ਕੇ ਜਿੱਥੇ ਬਹਿ ਕੇ ਕੁਰਾਨ ਪੜ੍ਹਦੇ ਸੀ, ਜਿੱਥੇ ਗੀਤਾ ਪੜ੍ਹਦੇ ਸੀ, ਜਿੱਥੇ ਪੂਜਾ ਕਰਦੇ ਸੀ ਵੀ ਮੈਂ ਖਜ਼ਾਨਾ ਖੋਲਾਂਗਾ। ਜਦੋਂ ਖੋਲ੍ਹਿਆ ਤੇ ਬੜੇ ਸ਼ਰਮਿੰਦੇ ਹੋਏ। ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਦੇਖ ਲਓ, ਤੁਸੀਂ ਇਹਨਾਂ ਦੀਆਂ ਕਸਮਾਂ 'ਤੇ ਇਤਬਾਰ ਕਰਦੇ ਹੋ, ਬਿਲਕੁਲ ਭਰੋਸਾ ਨਹੀਂ ਕਰਨਾ। ਮਰਾ ਐਤਬਾਰੇ ਬਰੀ ਕਸਮ ਨੇ ਕਿ ਏਸ ਗਵਾਸ ਜੈਦਾਂ ਕੇਸ ਨਾ ਕਤਰਾ ਹੈ, ਮਰਾ ਐਤਬਾਰੇ ਬਰੋਸ ਕਿ ਬਖਸ਼ੀ ਵਾ ਦੀਵਾਨ ਹਮਾ ਕਿਜ ਬਗੋਸ। ਜਿਹਦੇ ਬਖਸ਼ੀ ਤੇ ਦੀਵਾਨ ਸਾਰੇ ਝੂਠ ਬੋਲਦੇ ਹੋਣ, ਜਿਹੜਾ ਬਾਦਸ਼ਾਹ ਝੂਠ ਬੋਲਦਾ ਹੋਵੇ, ਉਹਦੀਆਂ ਕਸਮਾਂ 'ਤੇ ਕੀ ਇਤਬਾਰ ਕਰੀਏ। ਚੌਜੀ ਪਾਤਸ਼ਾਹ ਨੇ ਖਾਲਸੇ ਨੂੰ ਆਨੰਦਪੁਰ ਸਾਹਿਬ ਛੱਡਣ ਤੋਂ ਨਾ ਹੀ ਕੀਤੀ ਰੱਖੀ। ਭੁੱਖ ਨੇ ਲਾਚਾਰ ਕਰ ਦਿੱਤਾ। ਕੁਝ ਦਿਨ ਹੋਰ ਬੀਤ ਗਏ। ਫਿਰ ਬਾਦਸ਼ਾਹ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਕੁਰਾਨ, ਉਹਦੇ ਪਹਿਲੇ ਪੰਨੇ 'ਤੇ ਰੱਖੀ ਹੋਈ ਚਿੱਠੀ ਆਈ। ਬਾਦਸ਼ਾਹ ਨੇ ਲਿਖਿਆ ਸੀ, ਗੁਰੂ ਜੀ ਪਿਛਲੇ ਕੁਝ ਦਿਨਾਂ ਵਿੱਚ ਤੁਹਾਡੇ ਨਾਲ ਜੋ ਕੁਝ ਵਾਅਦਾ ਖਿਲਾਫੀ ਸਾਡੇ ਅਫਸਰਾਂ ਵੱਲੋਂ ਕੀਤੀ ਗਈ ਹੈ, ਉਹਦੇ ਲਈ ਮੈਂ ਖਿਮਾ ਦਾ ਜਾਚਕ ਹਾਂ। ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਇਹ ਬੁਰਛਾਗਰਦੀ ਕੀਤੀ ਹੈ, ਅਸੀਂ ਸਰਕਾਰੀ ਤੌਰ 'ਤੇ ਦੰਡ ਦਿੱਤਾ ਹੈ, ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਹੈ। ਹੁਣ ਤੁਹਾਡਾ ਰਸਤਾ ਸਾਫ਼ ਹੈ, ਤੁਸੀਂ ਜਦੋਂ ਮਰਜ਼ੀ ਆਨੰਦਪੁਰ ਸਾਹਿਬ ਛੱਡ ਕੇ ਜਾ ਸਕਦੇ ਹੋ। ਇਹ ਮੇਰਾ ਵਾਅਦਾ ਹੈ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਜਦੋਂ ਇਹ ਦੁਬਾਰਾ ਸਤਿਗੁਰਾਂ ਕੋਲ ਆਏ ਲੈ ਕੇ ਵਕੀਲ, ਸਤਿਗੁਰੂ ਪਾਤਸ਼ਾਹ ਜੀ ਨੇ ਉਹੀ ਜਵਾਬ ਕਿ ਸਾਨੂੰ ਤੁਹਾਡੀ ਕੁਰਾਨ 'ਤੇ, ਤੁਹਾਡੀ ਕਸਮ 'ਤੇ, ਤੁਹਾਡੇ ਵਾਅਦੇ 'ਤੇ ਕੋਈ ਭਰੋਸਾ ਨਹੀਂ ਹੈ। ਪਰ ਸਾਡੇ ਵਰਗੇ ਸਿੰਘ ਜਿਹੜੇ ਕੋਲ ਬੈਠੇ ਸਨ, ਉਹ ਮਾਤਾ ਜੀ ਕੋਲ ਚਲੇ ਗਏ। ਮਾਤਾ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰਾਂ ਨੂੰ ਬੇਨਤੀ ਕਰੋ, ਇੰਨੀ ਔਖਾ ਸਮਾਂ ਹੈ, ਪਤਾ ਨਹੀਂ ਮੁਗਲ ਬਾਅਦ ਵਿੱਚ ਇਹ ਮੌਕਾ ਦੇਣ ਕਿ ਨਾ ਦੇਣ, ਹੱਥੋਂ ਟਾਈਮ ਨਾ ਗਵਾਈਏ। ਐਤਕੀ ਸਰਕਾਰ ਦੀ ਗੱਲ ਮੰਨ ਕੇ ਕਿਲਾ ਛੱਡ ਚੱਲੀਏ। ਇਹਦਾ ਬਾਦਸ਼ਾਹ ਨੇ ਆਪ ਲਿਖ ਕੇ ਭੇਜਿਆ ਹੈ। ਸਤਿਗੁਰੂ ਜੀ ਤੇ ਮਾਤਾ ਜੀ ਕੋਲੋਂ ਵੀ ਜ਼ੋਰ ਪਵਾਇਆ ਗਿਆ। ਮਾਤਾ ਜੀ ਦੇ ਬਚਨ ਸੁਣ ਕੇ ਸਤਿਗੁਰੂ ਕਹਿਣ ਲੱਗੇ, ਮਾਤਾ ਜੀ ਜੋ ਨੁਕਸਾਨ ਹੋਣਾ, ਜੋ ਘਾਟੇ ਪੈਣੇ ਨੇ, ਜੋ ਇਸ ਆਨੰਦਪੁਰ ਦਾ ਕਿਲਾ ਛੱਡ ਕੇ ਬਰਬਾਦੀ ਹੋਣੀ, ਉਹ ਤੁਸੀਂ ਨਹੀਂ ਜਾਣਦੇ। ਉਹ ਸਾਨੂੰ ਦਿਖ ਰਹੀ ਹੈ, ਉਹ ਸਾਨੂੰ ਦਿਸਦੀ ਹੈ। ਉਸ ਬਰਬਾਦੀ ਦੇ ਮੰਜ਼ਰ ਨੂੰ ਦੁਨੀਆ ਦੇਖ ਕੇ ਤਰਾਹ ਤਰਾਹ ਕਰੇਗੀ। ਤੁਸੀਂ ਸਾਨੂੰ ਦੋਸ਼ੀ ਨਾ ਮੰਨਿਆ ਜੇ।
ਮਾਤਾ ਕਹਿਣ ਲੱਗੀ ਮੈਨੂੰ ਇਹਨਾਂ ਬੱਚਿਆਂ ਦੀ ਭੁੱਖ ਨਹੀਂ ਵੇਖੀ ਜਾਂਦੀ, ਲੋਕਾਂ ਦਾ ਬੁਰਾ ਹਾਲ ਹੋਇਆ ਪਿਆ, ਇਹ ਨਹੀਂ ਵੇਖਿਆ ਜਾਂਦਾ। ਇਸ ਤਰ੍ਹਾਂ ਵਿਚਾਰ ਵਟਾਂਦਰਾ ਚੱਲਦਾ ਰਿਹਾ। ਸਤਿਗੁਰੂ ਇੱਥੇ ਆ ਗਏ, ਕਹਿਣ ਲੱਗੇ ਠੀਕ ਹੈ ਫਿਰ ਸਾਡਾ ਬਚਨ ਮੰਨ ਲਓ, 20 ਦਿਨ ਰੁਕ ਜਾਓ, 20 ਦਿਨ ਦੇ ਅੰਦਰ ਅੰਦਰ ਘੇਰਾ ਚੁੱਕਿਆ ਜਾਏਗਾ। 20 ਦਿਨ ਦੇ ਬਾਅਦ ਇੱਥੇ ਤੁਰਕ ਨਹੀਂ ਰਹਿਣਗੇ, ਇਹਨਾਂ ਦਾ ਜ਼ੋਰ ਲੱਗ ਚੁੱਕਾ ਹੈ। ਸਤਿਗੁਰੂ ਪਰਖ ਰਹੇ ਸਨ ਬਚਨ ਮੰਨਣ ਵਾਲਿਆਂ ਨੂੰ। ਕਹਿੰਦੇ ਮਹਾਰਾਜ 20 ਮਿੰਟ ਵੀ ਨਹੀਂ ਰੁਕਿਆ ਜਾਂਦਾ। ਸਤਿਗੁਰੂ ਕਹਿੰਦੇ 19 ਦਿਨ ਰੁਕ ਜਾਓ, 18 ਦਿਨ ਰੁਕ ਜਾਓ, 17, 16, 3 ਦਿਨ ਤੇ ਆ ਕੇ ਸਤਿਗੁਰੂ ਕਹਿੰਦੇ ਚਲੋ 3 ਦਿਨ ਹੀ ਰੁਕ ਜਾਓ। ਕਹਿੰਦੇ ਮਹਾਰਾਜ 3 ਦਿਨ ਵੀ ਨਹੀਂ ਰੁਕਿਆ ਜਾਂਦਾ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਲੈ ਕੇ ਰੱਥ ਵਿੱਚ ਬਹਿ ਕੇ ਕਹਿੰਦੇ ਮੈਂ ਚੱਲਦੀ ਹਾਂ। ਫਿਰ ਜਦੋਂ ਮਾਤਾ ਜੀ ਨੇ ਬਚਨ ਕਿਹਾ, ਸਤਿਗੁਰੂ ਕਹਿਣ ਲੱਗੇ ਠੀਕ ਹੈ ਖਾਲਸਾ ਜੀ, ਕਰੋ ਤਿਆਰੀ। ਹੁਣ ਸਾਨੂੰ ਦੋਸ਼ ਨਾ ਦਿਆ ਜੇ ਵੀ ਗੁਰੂ ਨੇ ਦੱਸਿਆ ਨਹੀਂ ਸੀ। ਸਰਬੱਗ ਸਤਿਗੁਰੂ। ਜੇ ਸਾਧ ਸੰਗਤ ਜੀ ਉਦੋਂ ਇੰਨੀ ਗੱਲ ਨਾ ਕਹਿੰਦੇ, ਅੱਜ ਕੱਲ੍ਹ ਦੇ ਸਿੱਖਾਂ ਨੇ, ਤਰਕਵਾਦੀਆਂ ਨੇ ਕਹਿਣਾ ਸੀ ਗੁਰੂ ਨੂੰ ਪਤਾ ਹੀ ਨਹੀਂ ਸੀ, ਕੀ ਭਾਣਾ ਵਰਤ ਗਿਆ ਗੁਰੂ ਨਾਲ। ਗੁਰੂ ਨੇ ਸਭ ਨੂੰ ਸੁਚੇਤ ਕਰਤਾ, ਕਹਿੰਦੇ ਪਤਾ ਸਾਨੂੰ ਸਾਰਾ ਹੈ, ਪਰ ਇਹਦੀ ਜ਼ਿੰਮੇਵਾਰੀ ਗੁਰੂ ਤੇ ਨਾ ਕੋਈ ਦਵੇ। ਗੁਰੂ ਨੂੰ ਅਲਪੱਗ ਨਾ ਜਾਣੇ, ਗੁਰੂ ਸਰਬੱਗ ਹੈ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਉਹ ਸਤਿਗੁਰੂ ਪਰਮੇਸ਼ਰ ਦਾ ਰੂਪ ਕਦੀ ਭੁੱਲ ਸਕਦਾ ਹੈ? ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਜਦੋਂ ਅੱਜ ਦੀ ਇਹੀ ਸਮਾਂ ਸੀਗਾ, ਸ਼ਾਮ 6 ਔਰ 7 ਪੋਹ ਦੀ ਵਿਚਕਾਰਲੀ ਰਾਤ ਸੀਗੀ। 6-7 ਪੋਹ ਦੀ ਵਿਚਕਾਰਲੀ ਰਾਤ ਨੂੰ ਹੁਕਮ ਦੇ ਦਿੱਤਾ, ਆਪੋ ਆਪਣੇ ਰਾਜ ਸਾਜ ਸਾਜੋ ਸਮਾਨ ਲੋਕਾਂ ਨੇ ਲੱਦਣੇ ਸ਼ੁਰੂ ਕਰ ਦਿੱਤੇ। ਸੂਰਬੀਰ ਖਾਲਸਾ ਫੌਜਾਂ ਤਿਆਰ ਬਰ ਤਿਆਰ ਹੋਈਆਂ। ਇੱਕ ਇੱਕ ਸਿੰਘ ਨੇ 5-5 ਤੇਗਾਂ, ਢਾਲਾਂ, ਖੰਡੇ, ਬੰਦੂਕਾਂ, ਸ਼ਸਤਰ ਆਪਣੇ ਕਮਰ ਕਸੇ 'ਚ ਕੀਤੇ, ਕਿਉਂਕਿ ਜੰਗ ਦਾ ਸਮਾਨ ਸੀਗਾ। ਸਾਰਾ ਜੰਗੀ ਸਮਾਨ ਲੱਦ ਕੇ ਤਿਆਰ ਬਰ ਤਿਆਰ ਹੋਏ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਆਖਿਆ ਬੀਬੀਆਂ, ਬੱਚੇ, ਬੁੱਢੇ, ਵਹੀਰ ਸਾਡਾ ਜਾਏਗਾ, ਫਿਰ ਸਾਡਾ ਖਜ਼ਾਨਾ ਜਾਏਗਾ, ਫਿਰ ਸਾਡੀ ਫੌਜ ਜਾਏਗੀ। ਸਭ ਤੋਂ ਪਹਿਲਾਂ ਆਪਣੇ ਨਗਰ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀਗਾ, ਇਹ ਜ਼ਿੰਮੇਵਾਰੀ ਸੀ। ਸਤਿਗੁਰੂ ਜੀ ਨੇ ਵਹੀਰ ਨੂੰ ਤੋਰਿਆ। ਬੱਚੇ, ਬੀਬੀਆਂ, ਜਿੰਨਾ ਕੁ ਮਾੜਾ ਮੋਟਾ ਕਿਸੇ ਕੋਲ ਸਮਾਨ ਚੁੱਕਿਆ ਜਾ ਸਕਦਾ ਸੀ, ਉਹ ਚੁੱਕ ਕੇ ਤੁਰ ਪਏ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਸਾਰਾ ਕੁਝ ਆਪਣੀ ਦੇਖ ਰੇਖ ਵਿੱਚ ਕਰਵਾਉਂਦੇ ਰਹੇ। ਸ਼ਸਤਰਾਂ ਨਾਲ ਸੱਜ ਕੇ ਘੋੜੇ 'ਤੇ ਸਵਾਰ ਹੋਏ। ਸਭ ਤੋਂ ਪਹਿਲਾਂ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚੇ। ਇਸ ਨੂੰ ਵੱਡਾ ਦਰਬਾਰ ਕਹਿੰਦੇ ਇੱਥੋਂ ਦੇ ਸਿੰਘ, ਕਿਉਂਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਇਸ ਨਗਰ ਦੇ ਬਾਨੀ ਹਨ। ਉਹਨਾਂ ਦੀ ਕਿਰਪਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਸਿਆ ਹੈ। ਉਹਨਾਂ ਦਾ ਸੀਸ ਦਾ ਸੰਸਕਾਰ ਇੱਥੇ ਹੋਇਆ ਹੈ। ਸ਼ਹਿਰ ਦੀਆਂ, ਇਲਾਕੇ ਦੀਆਂ ਸੰਗਤਾਂ ਦਾ ਵਿਸ਼ਵਾਸ ਗੁਰਦੁਆਰਾ ਸੀਸਗੰਜ ਸਾਹਿਬ 'ਤੇ ਬਹੁਤ ਜ਼ਿਆਦਾ ਹੈ। ਸਤਿਗੁਰੂ ਜੀ ਨੇ ਵੀ ਆਪ ਇਹ ਮਰਿਆਦਾ ਕਾਇਮ ਕੀਤੀ। ਆਪ ਸਤਿਗੁਰੂ ਜੀ ਸੀਸਗੰਜ ਸਾਹਿਬ ਪਹੁੰਚੇ, ਅਰਦਾਸਾ ਸੋਧਿਆ, ਹੈ ਗੁਰਦੇਵ ਪਿਤਾ, ਹੈ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਜਿੰਨੀ ਸੇਵਾ ਆਪ ਜੀ ਨੇ ਆਪਣੇ ਦਰਬਾਰ ਦੀ ਕਰਾਈ ਹੈ ਉਹ ਪ੍ਰਵਾਨ ਕਰ ਲੈਣੀ। ਸਾਥੋਂ ਸੇਵਾ ਕਰਦਿਆਂ ਹੋਇਆਂ, ਤੁਹਾਡੇ ਚਰਨਾਂ 'ਚ ਰਹਿੰਦਿਆਂ ਹੋਇਆਂ, ਵਿਚਰਦਿਆਂ ਹੋਇਆਂ ਅਨੇਕ ਭੁੱਲਾਂ ਹੋਈਆਂ, ਉਹ ਬਖਸ਼ ਲੈਣੀਆਂ ਸੱਚੇ ਪਾਤਸ਼ਾਹ। ਅੱਜ ਆਪ ਜੀ ਦੇ ਬੱਚੇ, ਆਪ ਜੀ ਦਾ ਖਾਲਸਾ, ਆਪ ਜੀ ਦੀਆਂ ਸੰਗਤਾਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਅਲਵਿਦਾ ਕਹਿ ਰਹੇ ਹਾਂ। ਮਹਾਰਾਜ ਸਿਰ 'ਤੇ ਹੱਥ ਰੱਖਿਆ ਜੇ, ਇਹ ਆਨੰਦਪੁਰ ਸਦਾ ਵਸਦਾ ਰਵੇ। ਤੁਹਾਡੇ ਦਰਬਾਰ 'ਚ ਰੌਣਕਾਂ ਇਵੇਂ ਹੀ ਲੱਗਦੀਆਂ ਰਹਿਣ, ਇੱਥੇ ਸੰਗਤਾਂ ਆਉਂਦੀਆਂ ਰਹਿਣ। ਇਹ ਵੀ ਅਰਦਾਸਾ ਕੀਤਾ। ਅਰਦਾਸਾ ਕਰਕੇ ਮੱਥਾ ਟੇਕ ਕੇ ਜਦੋਂ ਖੜ੍ਹੇ ਹੋਏ, ਸਾਰੇ ਪਾਸੇ ਇੱਕ ਸ਼ਾਂਤੀ ਸੀ, ਇੱਕ ਚੁੱਪ ਸੀ, ਜਿਹੜੀ ਸਾਰਿਆਂ ਦੇ ਮਨ ਦੀ ਇੱਕ ਉਦਾਸੀ। ਇਸ ਨਗਰੀ ਨੂੰ ਛੱਡਣਾ, ਆਨੰਦਪੁਰ ਸਾਹਿਬ ਨੂੰ ਛੱਡਣਾ, ਜਿਹਦੇ ਬਾਰੇ 52 ਕਵੀਆਂ 'ਚੋਂ ਕਵੀ ਨੇ ਲਿਖਿਆ, ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ। ਆਨੰਦ ਦਾ ਵਾਜਾ ਇੱਥੇ ਵੱਜਦਾ ਸੀ। ਇੱਥੇ ਬੜੇ ਬੜੇ ਵਿਦਵਾਨ ਕਵੀਆਂ ਦੇ ਦਰਬਾਰ ਲੱਗਦੇ ਸਨ, ਇੱਥੇ ਢਾਡੀਆਂ ਦੇ ਦਰਬਾਰ ਲੱਗਦੇ ਸਨ, ਇੱਥੇ ਜੋੜ ਮੇਲੇ ਲੱਗਦੇ ਸਨ।
ਇੱਥੇ ਸ਼ਸਤਰ ਵਿੱਦਿਆ ਦੇ ਅਭਿਆਸ ਹੁੰਦੇ ਸਨ। ਇੱਥੇ ਵਿਦਵਾਨਾਂ ਦੀ ਮੰਡਲੀ ਸੀ। ਇਹ ਸ੍ਰੀ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ। ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰ ਨਾਹ ਦੀ। ਭਉ ਪਿਆ ਭੀਖਣੇ ਨੂੰ ਲੰਕਾਗੜ੍ਹ ਵਸਣੇ ਦਾ, ਫੇਰ ਅਸਵਾਰੀ ਆਉਂਦੀ ਏ ਮਾਂ ਬਾਉ ਦੀ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬਾਦਸ਼ਾਹ ਵਾਲਾ ਇੱਥੇ ਪ੍ਰਤਾਪ ਸੀ। ਅੱਜ ਇਸ ਨਗਰੀ ਨੂੰ ਛੱਡ ਕੇ ਜਾਣਾ ਸਾਰਿਆਂ ਦੇ ਮਨ ਦੇ ਉੱਤੇ ਇਸ ਗੱਲ ਦਾ ਅਸਰ ਸੀ। ਸਤਿਗੁਰੂ ਜੀ ਨੇ 500 ਸੂਰਬੀਰ ਯੋਧਿਆਂ ਦੀ ਫੌਜ ਪਿੱਛੇ ਖੜੀ ਹੈ। ਪ੍ਰੇਮੀ ਸਿੱਖ ਖੜੇ ਹਨ, ਗੁਰੂ ਦੀਆਂ ਸੰਗਤਾਂ ਖੜੀਆਂ ਹਨ। ਹਨੇਰਾ ਪੈ ਚੁੱਕਾ ਹੈ। ਸਤਿਗੁਰੂ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਹੈ ਬਈ ਗੁਰੂ ਦਾ ਪਿਆਰਾ ਕੋਈ ਗੁਰੂ ਕਾ ਸਿੱਖ ਜਿਹੜਾ ਸਾਥੋਂ ਬਾਅਦ ਸਤਿਗੁਰੂ ਗੁਰਦੇਵ ਪਿਤਾ ਜੀ ਦੇ ਦਰਬਾਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਦੀਵੇ ਦੀ ਸੇਵਾ ਕਰੇ, ਝਾੜੂ ਦੀ ਸੇਵਾ ਕਰੇ, ਗੁਰੂ ਮਹਾਰਾਜ ਦੇ ਦਰਬਾਰ ਦੀ ਪੂਜਾ ਪਾਠ ਕਰੇ, ਕੋਈ ਗੁਰੂ ਕਾ ਲਾਲ ਨੇਤਰੋ। ਸਤਿਗੁਰੂ ਦੀ ਆਵਾਜ਼ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ, ਸੁਣੀ ਸਾਰਿਆਂ ਨੇ। ਦੂਜੀ ਵਾਰ ਫੇਰ ਹਜ਼ੂਰ ਬੋਲੇ, ਹਾਂ ਭਾਈ ਕੋਈ ਨਿਤਰੋ ਗੁਰੂ ਦਾ ਪਿਆਰਾ, ਕੋਈ ਆਓ ਸਾਹਮਣੇ ਜਿਹੜਾ ਸਤਿਗੁਰੂ ਤੇਗ ਬਹਾਦਰ ਸਾਹਿਬ ਗੁਰਦੇਵ ਦੀ ਸੇਵਾ ਨਿਭਾਵੇ। ਸੀਸਗੰਜ ਸਾਹਿਬ ਸਵੇਰੇ ਪ੍ਰਕਾਸ਼ ਕਰਨਾ ਦਰਬਾਰ ਦਾ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਸੇਵਾ ਕਰਨੀ, ਸੰਗਤ ਨੂੰ ਗੁਰੂ ਦਾ ਇਤਿਹਾਸ ਸੁਣਾਉਣਾ, ਇਸ ਅਸਥਾਨ ਦੀ ਮਰਜ਼ਾਦਾ ਕਾਇਮ ਰੱਖਣੀ, ਕੋਈ ਆਵੇ ਸਾਹਮਣੇ। ਦੂਜੀ ਆਵਾਜ਼ 'ਤੇ ਵੀ ਜਦੋਂ ਕੋਈ ਨਹੀਂ ਆਇਆ, ਕੋਲ ਖੜੇ ਸੀ ਬਾਬਾ ਗੁਰਬਖਸ਼ ਉਦਾਸੀ ਮਹਾਤਮਾ। ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾਏ ਦੇ ਸਾਧੂ ਸਨ। ਸਤਿਗੁਰੂ ਜੀ ਦੇ ਕੋਲ ਖੜੇ ਮਹਾਰਾਜ ਮੋਢੇ 'ਤੇ ਹੱਥ ਰੱਖ ਲਿਆ, ਕਹਿਣ ਲੱਗੇ, ਤੁਸੀਂ ਤਾਂ ਸਾਧੂ ਹੋ, ਬੇਰਕਤ ਹੋ। ਕਿਉਂਕਿ ਬਾਬਾ ਸ੍ਰੀ ਚੰਦ ਜੀ ਨੇ ਇੱਕ ਐਸੀ ਲਹਿਰ ਚਲਾਈ ਸੀ ਗੁਰਮਤਿ ਪ੍ਰਚਾਰ ਦੀ, ਐਸੇ ਪ੍ਰਚਾਰਕ ਪੈਦਾ ਕੀਤੇ ਸਨ ਕਿ ਸੰਸਾਰ ਤੋਂ ਬਿਲਕੁਲ ਨਿਰਲੇਪ ਰਹਿ ਕੇ ਅਸੀਂ ਜਿੱਡਾ ਮਰਜ਼ੀ ਪ੍ਰਚਾਰ ਕਰੀਏ। ਮੈਂ ਆਪਣੀ ਗੱਲ ਕਰਦਾ, ਮੈਂ ਦੂਜੇ ਦਾ ਕਿਸੇ ਦਾ ਨਹੀਂ ਕਹਿੰਦਾ, ਪਰ ਆਪਣੇ ਗਰੀਬਾਂ 'ਚ ਝਾਤੀ ਮਾਰ ਲੈਂਦੇ ਹਾਂ। ਕਿਤੇ ਨਾ ਕਿਤੇ ਆ ਕੇ ਬੱਚਿਆਂ ਦਾ ਖਿਆਲ, ਆਪਣੇ ਘਰ ਦਾ ਖਿਆਲ ਸਾਨੂੰ ਕਿਤੇ ਨਾ ਕਿਤੇ ਰੋਕ ਵੀ ਦਿੰਦਾ। ਇੱਥੇ ਆ ਕੇ ਅਸੀਂ ਇੱਦਾਂ ਕਰਾਂਗੇ ਤੇ ਆਹ ਹੋ ਜਾਏਗਾ, ਆਹ ਕਰਾਂਗੇ ਤੇ ਆਹ ਹੋ ਜਾਏਗਾ। ਉਹ ਜਿਹੜੇ ਬਰਕਤ ਸਾਧੂ ਸਨ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਸੀ। ਉਹਨਾਂ ਦਾ ਇੱਕੋ ਹੀ ਕੰਮ ਸੀ, ਗੁਰੂ ਦੀ ਸੇਵਾ ਕਰਨੀ ਹੈ, ਨਾਮ ਜਪਣਾ, ਇਸ ਭਵ ਸਾਗਰ ਤੋਂ ਪਾਰ ਲੰਘਣਾ, ਉਸ ਪਰਮੇਸ਼ਰ ਨੂੰ ਮਿਲਣਾ। ਮਹਾਰਾਜ ਕਹਿੰਦੇ, ਤੁਸੀਂ ਤਾਂ ਸਾਧ ਹੋ, ਗੁਰਬਖਸ਼ ਜੀ ਗੁਰੂਦੇਵ ਦੇ ਸਥਾਨ ਦੀ ਸੇਵਾ ਨਹੀਂ ਕਰੋਗੇ? ਉਹ ਤਾਂ ਨਹੀਂ ਬੋਲਿਆ। ਉਹਦਾ ਉਸਤਾਦ, ਉਹਦਾ ਗੁਰੂ ਮਹਾਦੇਵ ਖੜਾ ਸੀ ਕੋਲ। ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਰਹਿ ਤੇ ਜਾਏਗਾ, ਇੱਥੇ ਖਾਏਗਾ ਕੀ? ਕਿਉਂਕਿ 8 ਮਹੀਨੇ ਹੋ ਗਏ ਸੀ, ਪ੍ਰਸ਼ਾਦਾ ਵੇਖਣ ਨੂੰ ਨਹੀਂ ਸੀ ਮਿਲਦਾ। ਤੇ ਮਹਾਰਾਜ ਆਲੇ ਦੁਆਲੇ ਦੁਸ਼ਮਣ ਹੀ ਦੁਸ਼ਮਣ ਹੈ। ਤੁਸੀਂ ਚਲੇ ਜਾਓਗੇ, ਸੰਗਤਾਂ ਚਲੀਆਂ ਜਾਣਗੀਆਂ, ਖਾਲਸਾ ਚਲਾ ਜਾਏਗਾ। ਇਸ ਉਜੜੀ ਨਗਰੀ ਦੇ ਵਿੱਚ, ਇਸ ਆਨੰਦਪੁਰ ਦੇ ਵਿੱਚ ਇੱਕ ਬੰਦਾ ਗੁਰੂ ਕਾ ਸਿੱਖ ਕੀ ਕਰ ਸਕੇਗਾ? ਸਤਿਗੁਰੂ ਕਹਿਣ ਲੱਗੇ, ਹਰ ਵੇਲੇ ਗੱਡਾ ਅਨਾਜ ਦਾ ਭਰਿਆ ਖੜਾ ਰਿਹਾ ਕਰੇਗਾ। ਇਹ ਵਰਤਾਈ ਜਾਏਗਾ, ਮੁੱਕੇਗਾ ਨਹੀਂ। ਲੰਗਰ ਚੱਲੇਗਾ ਇੱਥੇ। ਲੰਗਰ ਅਟੁੱਟ ਵਰਤੇਗਾ। ਜਿਹੜਾ ਇਹਦੇ ਨਾਲ ਅੜੇਗਾ ਸੋ ਝੜੇਗਾ, ਸ਼ਰਨ ਪਰੇਗਾ ਸੋ ਤਰੇਗਾ। ਇਹ ਬਚਨ ਕੀਤਾ ਸੱਚੇ ਪਾਤਸ਼ਾਹ ਜੀ ਨੇ ਸੰਤ ਬਾਬਾ ਗੁਰਬਖਸ਼ ਜੀ ਉਦਾਸੀ ਮਹਾਤਮਾ ਨੂੰ। ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਸੇਵਾ 'ਤੇ ਪਹਿਰਾ ਲਾ ਦਿੱਤਾ। ਪਾਤਸ਼ਾਹ ਘੋੜੇ 'ਤੇ ਸਵਾਰ ਹੋ ਕੇ ਤੁਰਨ ਲੱਗੇ। ਇੱਕ ਸਿੰਘ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਰਸਤਾ ਬਹੁਤ ਹਨੇਰਾ ਹੈ। ਹਨੇਰੇ ਰਾਹ ਦੇ ਵਿੱਚ ਖੱਡੇ, ਉਦੋਂ ਅੱਜ ਕੱਲ੍ਹ ਤਾਂ ਸੜਕਾਂ ਪੱਕੀਆਂ ਨੇ, ਉਦੋਂ ਤਾਂ ਕੱਚੀਆਂ ਪੱਗ ਡੰਡੀਆਂ ਸਨ, ਗੋਹਰਾਂ ਸਨ, ਕਿਤੇ ਉੱਚੀ ਥਾਂ ਕਿਤੇ ਨੀਵੀਂ। ਮਹਾਰਾਜ ਰਸਤਾ ਹਨੇਰਾ ਤੇ ਉਗੜ ਦੁਗੜ ਰਸਤਾ ਹੈ। ਬੱਚੇ ਨੇ, ਬੀਬੀਆਂ ਨੇ, ਬੁੱਢੇ ਨੇ, ਗੱਡੇ ਨੇ, ਰੇੜੇ ਨੇ ਮਹਾਰਾਜ। ਤੇ ਰੋਸ਼ਨੀ ਕਰਨ ਦਾ ਕੋਈ ਬੰਦੋਬਸਤ ਨਹੀਂ। ਜੇ ਕਿਤੇ ਤੇਲ ਮਿਲ ਜਾਂਦਾ, ਥੋੜ੍ਹੀਆਂ ਜਿਹੀਆਂ ਮਿਸਾਲਾਂ ਬਾਲ ਕੇ ਅਸੀਂ ਇਸ ਰਸਤੇ ਨੂੰ ਤੈਅ ਕਰ ਲੈਂਦੇ। ਪਾਤਸ਼ਾਹ ਦੇ ਹੱਥ ਵਿੱਚ ਕਰਪਾ ਬਰਛਾ ਸੀ, ਬੜਾ ਜੰਗੀ।
ਆਪਣੇ ਸਿੰਘ ਗੜਵਈ ਭਾਈ ਆਲਮ ਸਿੰਘ ਨੂੰ ਫੜਾਤਾ। ਕਹਿਣ ਲੱਗੇ ਜਾ ਜਿਹੜਾ ਸਾਡੇ ਮਹਿਲਾਂ ਵਿੱਚ ਖੂਹ ਹੈ ਨਾ ਉਹਦੇ ਇੱਕ ਪਾਸੇ ਇਹਦੀ ਨੁੱਕਰ ਲਾ ਦੇ ਤੇ ਉੱਥੋਂ ਤੇਲ ਕੱਢ ਲੈ। ਅੱਜ ਕੱਲ੍ਹ ਤਰਕਵਾਦੀਆਂ ਨੂੰ ਇਹ ਗੱਲ ਨਹੀਂ ਸਮਝ ਆਉਣੀ, ਪਰ ਜਿਨ੍ਹਾਂ ਦਾ ਆਪਣੀ ਆਤਮਾ ਦੇ ਵਸ ਹੁੰਦਾ ਨਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕ ਹੈ। ਉਹਦੇ ਅਧੀਨ ਹੁੰਦਾ ਸਾਰਾ ਸੰਸਾਰ, ਉਹ ਪਰਮੇਸ਼ਰ ਰੂਪ ਹੁੰਦਾ। ਆ ਜਿੰਨਾ ਦੁਨੀਆ 'ਤੇ ਕੁਛ ਬਣਿਆ ਮੈਨੂੰ ਦੱਸੋ ਕਿਹਨੇ ਬਣਾਇਆ? ਜੋ ਕੁਛ ਬਣਿਆ ਕਿਹਨੇ ਬਣਾਇਆ? ਪਰਮੇਸ਼ਰ ਨੇ। ਤੇ ਗੁਰੂ ਕੀ ਹੁੰਦਾ? ਗੁਰ ਪਰਮੇਸ਼ਰ ਏਕੋ ਜਾਣ। ਬਰਛਾ ਦਿੱਤਾ, ਕਹਿੰਦੇ ਜਾਓ ਇੱਕ ਪਾਸੇ ਲਾ ਦਿਓ ਤੇ ਜਲ ਤੇਲ ਬਣੇਗਾ। ਬਣਾਇਆ ਇੱਥੇ ਅਨੰਦਪੁਰ ਸਾਹਿਬ ਵਿੱਚ, ਮਸਾਲਾਂ ਬਾਲੀਆਂ ਤੇ ਰਸਤਾ ਤੈਅ ਕੀਤਾ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਟੱਪ ਗਏ, ਉਸ ਵੇਲੇ ਤੁਰਕਾਂ ਨੇ ਰੌਲਾ ਪਾਤਾ ਵੀ ਜਿਹੜੇ ਗੁਰੂ ਨੂੰ ਫੜਨ ਵਾਸਤੇ ਆਪਾਂ ਇੰਨੇ ਚਿਰ ਦੇ ਬੈਠੇ ਸੀ ਉਹ ਤਾਂ ਲੰਘ ਚੱਲਿਆ ਜੇ। ਸਾਰੀਆਂ ਕਸਮਾਂ ਭੁਲਾ ਕੇ, ਸਾਰੇ ਵਾਅਦੇ ਭੁਲਾ ਕੇ, ਕਿਤੇ ਗਈਆਂ ਕੁਰਾਨ ਦੀਆਂ ਕਸਮਾਂ, ਕਿਤੇ ਗਈਆਂ ਠਾਕੁਰ ਦੀਆਂ ਕਸਮਾਂ, ਕਿਤੇ ਗਈਆਂ ਆਟੇ ਦੀਆਂ ਗਊਆਂ ਦੀਆਂ ਕਸਮਾਂ, ਸਭ ਭੁੱਲ ਕੇ ਹਜ਼ੂਰ ਕਲਗੀਧਰ ਪਾਤਸ਼ਾਹ ਦੇ ਵਹੀਰ 'ਤੇ ਬੜਾ ਕਹਿਰ ਦਾ ਹੱਲਾ ਬੋਲ ਦਿੱਤਾ। ਸ਼ਾਹੀ ਟਿੱਬੀ ਦੇ ਲਾਗੇ ਜੰਗ ਸ਼ੁਰੂ ਹੋ ਗਿਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 50 ਸਿੰਘਾਂ ਸਮੇਤ ਵੈਰੀਆਂ ਦਾ ਮੁਕਾਬਲਾ ਕਰਦੇ ਰਹੇ ਵੀ ਦੁਸ਼ਮਣ ਵਹੀਰ 'ਤੇ ਹੱਲਾ ਨਾ ਕਰ ਸਕੇ, ਬੱਚਿਆਂ ਦਾ, ਬੀਬੀਆਂ ਦਾ, ਬੁੱਢਿਆਂ ਦਾ ਨੁਕਸਾਨ ਨਾ ਹੋ ਸਕੇ, ਉਹ ਆਰਾਮ ਨਾਲ ਨਦੀ ਪਾਰ ਕਰ ਜਾਣ। ਪਰ ਪਹਾੜੀਆਂ ਨੇ ਉਹਨਾਂ ਦਾ ਬਹੁਤ ਨੁਕਸਾਨ ਕੀਤਾ। ਉਸ ਜੰਗ ਵਿੱਚ ਜਦੋਂ ਸਤਿਗੁਰੂ ਜੀ ਸ਼ਾਹੀ ਟਿੱਬੀ ਦੇ ਕੋਲ ਪਹੁੰਚੇ, ਪਿੱਛੋਂ ਗੋਲੀ ਚੱਲਣ ਦੀ ਆਵਾਜ਼ ਆ ਰਹੀ ਸੀ। ਉਸ ਆਵਾਜ਼ ਨੂੰ ਸੁਣ ਕੇ ਕਹਿਣ ਲੱਗੇ ਪਿੱਛੇ ਕੌਣ ਲੜ ਰਿਹਾ ਹੈ? ਕਹਿੰਦੇ ਸਾਹਿਬ ਅਜੀਤ ਸਿੰਘ ਜੀ ਲੜ ਰਹੇ ਹਨ। ਮਹਾਰਾਜ ਕਹਿੰਦੇ ਜਾਓ ਉਹਨਾਂ ਨੂੰ ਲੈ ਕੇ ਆਓ। ਜਰਨੈਲ ਭਾਈ ਉਦੇ ਸਿੰਘ ਜੀ ਗੁਰੂ ਸਾਹਿਬ ਦੀਆਂ ਫੌਜਾਂ ਦੇ ਸਭ ਤੋਂ ਵੱਡੇ ਯੋਧੇ ਜਰਨੈਲ ਸਨ। ਭਾਈ ਮਨੀ ਸਿੰਘ ਸਾਹਿਬ ਦੇ ਪੁੱਤਰ ਸਨ, ਭਾਈ ਬਚਿੱਤਰ ਸਿੰਘ ਦੇ ਭਾਈ ਸਨ। ਇਹਨਾਂ ਦੇ ਵੱਡੇ ਵਡੇਰੇ ਜੰਗੀ ਜਰਨੈਲ ਹੋਏ ਆ। ਭਾਈ ਮਨੀ ਸਿੰਘ ਦੇ ਦਾਦਾ ਜੀ ਬੱਲੂ, ਉਹਨਾਂ ਨੇ 6ਵੇਂ ਪਾਤਸ਼ਾਹ ਦੀ ਫੌਜ ਦੀ ਕਮਾਨ ਕੀਤੀ। ਮੈਂ ਇੱਕ ਬੇਨਤੀ ਕਰਾਂ, ਪ੍ਰੈਕਟੀਕਲ ਤਜਰਬਾ ਜਿਨ੍ਹਾਂ ਦਾ ਜਿਸ ਕੰਮ 'ਚ ਹੁੰਦਾ ਉਸ ਕੰਮ ਵਿੱਚ ਉਹ ਪਰਫੈਕਟ ਹੁੰਦੇ ਨੇ। ਯੁੱਧ ਕੀ ਬਾਤ ਬੁਰੀ ਸਭ 'ਤੇ 10ਵੇਂ ਪਾਤਸ਼ਾਹ ਨੇ ਲਿਖਿਆ। ਕਹਿੰਦੇ ਯੁੱਧ ਦੀ ਗੱਲ ਕੋਈ ਸੌਖੀ ਜਿਹੀ ਨਹੀਂ ਹੈ। ਗੱਲਾਂ ਕਰਨੀਆਂ, ਸਟੇਜਾਂ 'ਤੇ ਚੜ੍ਹ ਕੇ ਕਥਾ ਕਰ ਲੈਣੀ ਬੜੀ ਸੌਖੀ ਹੈ। ਮੈਂ ਵੀ ਬੜੇ ਵੀਰ ਰਸ ਦੇ ਪ੍ਰਸੰਗ ਸੁਣਾਉਂਦਾ, ਪਰ ਜੇ ਮੈਨੂੰ ਕਹੋ ਵੀ ਉੱਥੇ ਜਾ ਕੇ ਕੁਛ ਤੂੰ ਪ੍ਰੈਕਟੀਕਲ ਕਰਕੇ ਵਿਖਾ, ਫਿਰ ਔਖਾ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਕੋਲ ਜਿਹੜਾ ਸਭ ਤੋਂ ਤਜਰਬੇਕਾਰ ਪਰਿਵਾਰ ਸੀ ਜੰਗ ਯੁੱਧ ਵਿੱਚ, ਉਹ ਭਾਈ ਮਨੀ ਸਿੰਘ ਜੀ ਦਾ ਸੀ। ਉਹਨਾਂ ਦੇ ਖੂਨ ਵਿੱਚ ਸੀਗਾ ਸਦੀਆਂ ਤੋਂ, ਵੱਡਿਆਂ ਵਡੇਰਿਆਂ ਤੋਂ। ਭਾਈ ਬਚਿੱਤਰ ਸਿੰਘ ਸਾਰੀ ਫੌਜ ਦਾ ਜਰਨੈਲ ਥਾਪਿਆ ਗਿਆ, ਕਿਉਂਕਿ ਜਿਹੜੇ ਕੰਮ ਨੂੰ ਜਿਹੜਾ ਜਾਣਦਾ ਉਹੀ ਕਰਾਏਗਾ, ਉਹੀ ਕਰੇਗਾ, ਉਹੀ ਸਿਖਾਏਗਾ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਨਾਲ ਜਨਰਲ ਸੁਵੇਗ ਸਿੰਘ ਜੀ ਨੇ ਜਿਹੜਾ ਪਹਿਰਾ ਨਿਭਾਇਆ, ਉਹਨਾਂ ਨੇ ਸਾਡੇ ਵਰਗੇ ਸਿੰਘ ਸਨ, ਬਾਣੀ ਪੜ੍ਹਨ ਵਾਲੇ, ਪਰ ਜਿਹੜਾ ਜੰਗ ਦਾ ਤਜਰਬਾ ਸੀ ਉਹ ਉਹਨਾਂ ਨੇ ਦੱਸਿਆ ਵੀ ਇੱਦਾਂ ਮੋਰਚੇ ਲਾਓ, ਇੱਦਾਂ ਹਮਲਾ ਰੋਕਣਾ, ਇੱਦਾਂ ਵਾਰ ਕਰਨਾ। ਜਿੱਦਣ ਪਹਿਲੇ ਦਿਨ ਗੋਲੀ ਚੱਲੀ ਹੈ ਤੇ ਜਰਨਲ ਸਾਹਿਬ ਨੇ ਕਿਹਾ ਵੀ ਨਾ, ਫਾਇਰਿੰਗ ਦਾ ਜਵਾਬ ਨਹੀਂ ਦੇਣਾ ਅਜੇ। ਕਿਉਂ ਚਲਾ ਰਹੇ ਉਹਨੂੰ ਪਤਾ ਸੀ ਵੀ ਜੇ ਪਹਿਲੇ ਦਿਨ ਅਸੀਂ ਗੋਲੀ ਦਾ ਜਵਾਬ ਦਿੱਤਾ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕਿੱਥੇ ਕਿੱਥੇ ਬੈਠੇ ਆ। ਉਹ ਸਾਡੇ ਮੋਰਚੇ ਅਜੇ ਨਹੀਂ, ਜਦੋਂ ਮੌਕਾ ਆਏਗਾ ਉਦੋਂ ਦੱਸਾਂਗੇ ਕੀ ਕਰਨਾ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਫੌਜ ਵਿੱਚ ਸਭ ਜਾਤੀਆਂ ਦੇ, ਸਭ ਵਰਗਾਂ ਦੇ, ਸਭ ਕੌਮਾਂ ਦੇ ਲੋਕ ਸਨ। ਭਾਈ ਬਚਿੱਤਰ ਸਿੰਘ ਜੀ ਵਰਗੇ, ਭਾਈ ਮਨੀ ਸਿੰਘ ਜੀ ਵਰਗੇ, ਭਾਈ ਉਦੇ ਸਿੰਘ ਜੀ ਵਰਗੇ, ਉਹਨਾਂ ਨੂੰ ਇਹ ਟ੍ਰੇਨਿੰਗ ਸੀ ਪਰਿਵਾਰ ਦੇ ਵਿੱਚ ਦਾਦੇ ਪੜਦਾਦਿਆਂ ਤੋਂ। ਉਹ ਸਾਰੀ ਫੌਜ ਨੂੰ ਵੀ ਟ੍ਰੇਨਿੰਗ ਦਿੰਦੇ ਸੀ। ਇਸ ਕਰਕੇ ਸਾਰੀ ਫੌਜ ਦੇ ਜਰਨੈਲ ਸਿੱਖ ਦਲ ਦੇ ਚੀਫ ਭਾਈ ਉਦੇ ਸਿੰਘ ਜੀ ਸਨ। ਅਤੇ ਭਾਈ ਉਦੇ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮੈਨੂੰ ਆਗਿਆ ਬਖਸ਼ੋ, ਸਾਹਿਬ ਅਜੀਤ ਸਿੰਘ ਜੀ ਨੂੰ ਮੈਂ ਲੈ ਕੇ ਆਉਂਦਾ ਹਾਂ।
शाही टिब्बी तो 50 ਸਿੰਘਾਂ ਦਾ ਜਥਾ ਲੈ ਕੇ ਪਿਛਾਂ ਮੁੜੇ। ਜਾ ਕੇ ਤੁਰਕਾਂ ਦੇ ਦਲ ਦਾ ਬੜਾ ਭਾਰੀ ਰਾਜਿਆਂ ਦਾ ਮੁਕਾਬਲਾ ਕੀਤਾ। 4.5 ਘੰਟੇ ਭਾਈ ਉਦੈ ਸਿੰਘ ਜੀ ਲੜਦੇ ਰਹੇ ਆ। ਰਾਤ 12 ਵਜੇ ਦਾ ਜੰਗ ਸ਼ੁਰੂ ਹੋਇਆ। 1.5 ਪੈਰ ਦਾ ਮਤਲਬ ਹੁੰਦਾ 4.5 ਘੰਟੇ, ਇੱਕ ਪੈਰ 3 ਘੰਟਿਆਂ ਦਾ ਹੁੰਦਾ। 4.5 ਘੰਟੇ ਯੁੱਧ ਹੁੰਦਾ ਰਿਹਾ। ਗਹਿ 'ਚ ਲੜਾਈ ਹੋਈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਤੁਰਕਾਂ ਨੂੰ ਇਹੀ ਭੁਲੇਖਾ ਪੈ ਰਿਹਾ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਲੜ ਰਿਹਾ। ਇੱਕ ਇੱਕ ਤੀਰ ਦੇ ਨਾਲ 5-5 7-7 ਦੀਆਂ ਛਾਤੀਆਂ ਚੀਰ ਸੁੱਟਦੇ ਸਨ। ਇੰਨੀ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਸੀ। ਉਹਨਾਂ ਨੂੰ ਇਹੀ ਭੁਲੇਖਾ ਪੈਂਦਾ ਸੀ ਵੀ ਗੁਰੂ ਗੋਬਿੰਦ ਸਿੰਘ ਆਪ ਹੈ। ਬੜੀ ਮੁਸ਼ਕਲ ਨਾਲ ਭਾਈ ਸਾਹਿਬ ਨੂੰ ਸ਼ਹੀਦ ਕੀਤਾ। ਮੱਥੇ 'ਚ ਗੋਲੀ ਵੱਜੀ। ਅਖੀਰਲਾ ਸਵਾਸ ਖੜੇ ਖੜੇ ਲਿਆ। ਸੂਰਮੇ ਦੀ ਇਹ ਜਿਹੜੀ ਸੁਭਾਅ ਹੈ ਸੂਰਮਿਆਂ ਦਾ, ਪੰਡਿਤ ਸ਼ੇਰ ਸਿੰਘ ਜੀ ਵੀਰ ਮਰਗੇਸ਼ ਗ੍ਰੰਥ ਵਿੱਚ ਇੱਕ ਬੜਾ ਸੋਹਣਾ ਫਿਕਰਾ ਲਿਖਿਆ। ਉਹ ਕਹਿੰਦੇ ਇਹ सूर वीरों का स्वभाव ही है, जब मर्म स्थल में गोली लागती है तो सन्मुख गिरते हैं। मत्थे 'ਚ ਲੱਗ ਜੇ, ਹਾਰਟ 'ਚ ਲੱਗ ਜੇ, ਜਿੱਥੇ ਵੀ 2 ਸਕਿੰਟ ਵਿੱਚ ਸਵਾਸ ਨਿਕਲਣੇ ਆ, ਉਸ ਵੇਲੇ ਡਿਸੀਜਨ ਲੈ ਲੈਂਦੇ ਆ। ਉਹ ਮੌਤ ਆ ਗਈ ਹੈ, ਗੋਲੀ ਵੱਜ ਗਈ ਹੈ, ਤੇ ਹੁਣ ਡਿਸੀਜਨ ਕੀ ਲੈਣਾ ਵੀ ਮੈਂ ਇਸ ਤਰੀਕੇ ਨਾਲ ਡਿੱਗਾਂ ਕਿ ਦੁਸ਼ਮਣ ਨੂੰ ਇਹ ਨਾ ਲੱਗੇ ਵੀ ਭੱਜਿਆ ਜਾਂਦਾ, ਮਾਰਿਆ ਗਿਆ। ਸਨਮੁਖ ਗਿਰਦੇ ਆ, ਪਿਛਾਂ ਨੂੰ। ਉਹ ਇਹ ਨਹੀਂ ਵੀ ਪਿੱਠ ਵਿਖਾ ਕੇ ਨਹੀਂ ਡਿੱਗਦੇ। ਪਿੱਠ ਤੇ ਗੋਲੀ ਨਹੀਂ ਖਾਂਦੇ, ਛਾਤੀ 'ਚ ਖਾਂਦੇ ਆ। ਧੰਨ ਭਾਈ ਉਦੈ ਸਿੰਘ ਜੀ ਸ਼ਹੀਦ ਹੋਏ। सतगुरु कलगीधर पातशाह महाराज ने सरसा किवें पार कीती, किन्ना उत्थे नुकसान होया। 9 मण दा विद्याधर ग्रंथ सीगा। श्री आनंदपुर साहब दुनिया की सब तो वड्डी यूनीवर्सिटी सी। यूनानी तक ते यूनान दियां किताबां, अरब दियां, हिंदुस्तान के सारे वेद शास्त्र, महाभारत वर्गे ग्रंथ श्री गुरु गोबिंद सिंह जी ने इत्थे ट्रांसलेट करवाए सन। क्यों करवाए सी? मेरा खालसा पढ़ के, क्योंकि पंडित लोग संस्कृत च पढ़ नहीं सी देंदे। उन्हां ग्रंथां नूं संस्कृत पढ़न नहीं सी देंदे पंडित। मेरा खालसा गुरमुखी च पढ़ लेगा, मेरा खालसा विद्वान बनेगा, मेरा खालसा सूझवान बनेगा, तां ही राज करेगा। राज कौन कर सकता? जिन्हों सोझी होवे, जिन्हों ज्ञान होवे। जिहदे कोल ज्ञान ही कोई नहीं, उन्हें राज की करना। इत्थे सतगुरु जी ने एडे वड्डे ग्रंथां दा अनुवाद कराया। वो सारा खजाना सरसा विच रुड़ गया। बेअंत प्यारियां जिंदा, बच्चे, बीबियां, बुढ़े दरिया पार करदे उत्थे शहीद हो गए। कुछ रुड़ गए, कुछ निखड़ गए। महाराज सच्चे पातशाह जी दरिया पार करके, सरसा पार करके जब रोपड़ नूं जा रहे सन, मुसीबत कहंदे कल्ली नहीं आउंदी। आखो श्री वाहिगुरू। मुसीबत कल्ली नहीं आउंदी, चारे पासियों आउंदी है। जदों माड़ा समा बनदा उदों पत्ता पत्ता वैरी बन जांदा। मलकपुर रंगड़ा रोपड़ दे लागे पिंड है, उत्थों दे रंगड़ा ने राह रोक लिया। पिछों दे दुश्मन आ ही रहा सी, अगों की गोली चलनी शुरू हो गई। भाई बचित्र सिंह की वक्खी 'च 2 गोलियां वजियां, शरीर निढाल हो गया। साहिबजादा अजीत सिंह जी अपने घोड़े ते बिठा के भट्ठा साहब तक लैके गए। उत्थे निहंग खां पठान ने सतगुरु जी नूं अपनी हवेली दिती ते उस हवेली 'च साहिब कलगीधर पातशाह जी नूं बेनती की भी इत्थे खड़ के दुश्मन का मुकाबला करो। ये मेरा घर है, पहला मैं मरांगा तो फिर सच्चे पातशाह तुहाडे खिलाफ कोई कार्रवाई दुश्मन कर सकेगा। महाराज कहते निहंखां तेरी भावना तो बलिहार जाइए, पर जंग की नीति ये कहती दुश्मन नूं भजा भजा के मारीदा है। जंग की ये नीति है। जंग कला शरीर के बल नाल नहीं लड़िया जाता, सुरत नाल भी लड़िया जाता। उहदे दाह पेच भी हुंदे है। जंग की नीति है दुश्मन नूं नेड़े ना मिलो,
ਭੱਜ ਕੇ ਆਵੇਗਾ, ਥੱਕਿਆ ਹੋਏਗਾ, ਦੱਬ ਲਵਾਂਗੇ। ਮਹਾਰਾਜ ਕਹਿੰਦੇ ਇੱਥੇ ਨਹੀਂ, ਅੱਗੇ ਜਾਵਾਂਗੇ। ਪਰ ਇਹ ਸਾਡਾ ਸਿੰਘ ਜ਼ਖਮੀ ਹਾਲਤ ਵਿੱਚ ਹੈ, ਇਹਨੂੰ ਆਪਣੇ ਕੋਲ ਰੱਖੋ, ਇਹਦੀ ਸੇਵਾ ਕਰੋ, ਅੱਗੇ ਜੋ ਅਕਾਲ ਪੁਰਖ ਦਾ ਹੁਕਮ ਹੋਵੇਗਾ ਉਹ ਦੇਖੀ ਜਾਏਗੀ। ਆਪ ਭਾਈ ਬਚਿੱਤਰ ਸਿੰਘ ਨੂੰ ਨਿਹੰਗਾਂ ਦੇ ਕੋਟਲਾ ਨਿਹੰਗਾਂ ਦੀ ਹਵੇਲੀ 'ਚ ਛੱਡ ਕੇ ਆਪ ਚਮਕੌਰ ਨੂੰ ਚਾਲੇ ਪਾ ਗਏ। 35 ਸਿੰਘ, 2 ਸਾਹਿਬਜ਼ਾਦੇ, ਮਹਾਰਾਜ ਸੱਚੇ ਪਾਤਸ਼ਾਹ ਬਾਗ ਵਿੱਚ ਜਾ ਉਤਾਰਾ ਕੀਤਾ। ਅਜੇ ਜਾ ਕੇ ਬੈਠਿਆਂ ਨੂੰ 10 ਮਿੰਟ ਹੋਏ ਸਨ, ਪਿੱਛੋਂ 5 ਸਿੰਘ ਪਹੁੰਚੇ ਬੜੀ ਜ਼ਖਮੀ ਹਾਲਤ ਵਿੱਚ। ਕਿਸੇ ਨੂੰ ਗੋਲੀ ਵੱਜੀ, ਕਿਸੇ ਨੂੰ ਤੀਰ ਵੱਜਾ, ਕੱਪੜੇ ਲਹੂ ਨਾਲ ਲਿਬੜੇ ਹੋਏ। ਆ ਕੇ ਫਤਿਹ ਗਜਾਈ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜੀ ਇੱਥੇ ਬੈਠ ਗਏ ਹੋ, ਦੁਸ਼ਮਣ ਤਾਂ ਪਿੱਛੇ ਦਾ ਆਪਣਾ ਸਿੰਘ ਹੁਣ ਕੋਈ ਨਹੀਂ ਬਚਿਆ। ਜਿੰਨੇ ਸਿੰਘ ਪਿੱਛੇ ਸਨ ਸ਼ਹੀਦ ਹੋ ਗਏ, ਖਿੰਡ ਗਏ। ਕੋਈ ਪਤਾ ਨਹੀਂ, ਕੋਈ ਆਪਣਾ ਬੰਦਾ ਕਿਤੇ ਪਿੱਛੋਂ ਮਿਲੇ ਨਾ, ਹੁਣ ਨਹੀਂ ਮਿਲੇਗਾ। ਆਪਾਂ ਇੱਥੇ ਕੀ ਕਰਨਾ, ਹੁਣ ਆਪਾਂ ਅੱਗੇ ਚੱਲੀਏ। ਮਹਾਰਾਜ ਕਹਿਣ ਲੱਗੇ, ਜਿਹੜੀ ਥਾਂ 'ਤੇ ਆਉਣਾ ਸੀ ਨਾ, ਉੱਥੇ ਆ ਗਏ ਆ। ਉਹ ਜਿਹੜੀ ਗੜੀ ਹੈ ਨਾ ਉੱਚੀ, ਉਹਦੇ ਵਿੱਚ ਮੋਰਚੇਬੰਦੀ ਕਰਨੀ ਹੈ, ਜਾਂ ਉਹਦੇ ਮਾਲਕ ਨੂੰ ਲੈ ਕੇ ਆਓ। ਜਦੋਂ ਲੈਣ ਗਏ ਤੇ ਮਾਲਕ ਆਨਾਕਾਨੀ ਕਰ ਗਿਆ, ਕਹਿਣ ਲੱਗਾ ਮੇਰੀ ਜੇਬ 'ਚ ਪੈਸੇ ਕੋਈ ਨਹੀਂ, ਮੈਂ ਮੱਥਾ ਕਿਵੇਂ ਟੇਕਾਂਗਾ, ਗੁਰੂ ਆਏ ਨੇ। ਬਹਾਨਾ ਕੀਤਾ। ਭਾਈ ਦਇਆ ਸਿੰਘ ਜੇਬ 'ਚੋਂ ਮੋਹਰਾਂ ਕੱਢ ਕੇ ਦਿੱਤੀਆਂ, ਕਹਿੰਦੇ ਲੈ ਪੈਸੇ ਅਸੀਂ ਦਿੰਦੇ ਹਾਂ, ਮੱਥਾ ਤੂੰ ਟੇਕ ਲਈ। ਫਿਰ ਉਰਾਂ ਪਰਾਂ ਕਰਨ ਲੱਗਾ। ਸਿੰਘ ਬਾਹੋਂ ਫੜ ਕੇ ਲੈ ਆਏ ਸਤਿਗੁਰਾਂ ਦੇ ਕੋਲ। ਮਹਾਰਾਜ ਨੇ ਗੜੀ 'ਚ ਪਹਿਰਾ ਕਰ ਲਿਆ। ਸਾਰਾ ਦਿਨ 8 ਪੋਹ ਦਾ ਜੰਗ ਹੋਇਆ, ਸਾਹਿਬਜ਼ਾਦੇ ਸ਼ਹੀਦ ਹੋਏ। ਸਾਧ ਸੰਗਤ ਜੀ, ਇਤਿਹਾਸ ਬਹੁਤ ਵੱਡਾ ਹੈ। ਅੱਜ ਲੋੜ ਹੈ ਇਸ ਇਤਿਹਾਸ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਪਹੁੰਚਾਈਏ। ਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬਖਸ਼ਿਸ਼ਾਂ ਇਹ ਇੰਨੀਆਂ ਮਹਾਨ ਨੇ ਵੀ ਪੂਰੀ ਦੁਨੀਆ ਦੇ 2 ਹੀ ਧਰਮ ਨੇ ਸਾਧ ਸੰਗਤ ਜੀ, ਜਿਨ੍ਹਾਂ ਦੀ ਆਪਸ 'ਚ ਲੜਾਈ ਹੈ। ਉਹ ਧਰਮ ਕਹਿ ਲਓ, ਫਿਰਕੇ ਕਹਿ ਲਓ, ਮਜ਼ਹਬ ਕਹਿ ਲਓ, ਜਾਤੀ ਕਹਿ ਲਓ, ਮੈਨੂੰ ਵਰਡ ਨਹੀਂ ਆਉਂਦੇ, ਤੁਸੀਂ ਆਪਣੇ ਬਣਾ ਲਓ। ਪਰ ਮੈਂ ਇਹ ਕਹਾਂਗਾ ਉਹ 2 ਹੀ ਨੇ, ਇੱਕ ਨੇਕੀ ਤੇ ਇੱਕ ਬਦੀ। ਲੜਾਈ ਯੁੱਗਾਂ ਤੋਂ ਜਾਰੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲੜਾਈ ਯੁੱਗਾਂ ਤੋਂ ਜਾਰੀ ਹੈ, ਨੇਕੀ ਔਰ ਬਦੀ ਦੀ ਹੈ। ਜੇ ਕੋਈ ਬੋਲੇ ਸੱਚ, ਕੂੜਾ ਜਲ ਜਾਵੇ। ਜਦੋਂ ਕੋਈ ਸੱਚ ਬੋਲੇਗਾ ਤੇ ਕੂੜੇ ਨੂੰ ਸੱਤੀ ਕੱਪਣੀ ਅੱਗ ਲੱਗੇਗੀ, ਉਹ ਸੜੇਗਾ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰਤਾਪ ਸੀ, ਜਿਸ ਨੂੰ ਵੇਖ ਕੇ ਉਹ 22 ਧਾਰ ਦੇ ਰਾਜੇ ਸੜੇ, ਉਹ ਹਿੰਦੁਸਤਾਨ ਦੇ 22 ਸੂਬੇ ਸੜੇ, ਉਹ ਔਰੰਗਜ਼ੇਬ ਨੂੰ ਅੱਗ ਲੱਗੀ। ਉਹੀ ਜਿਹੜੀ ਗੰਦੀ ਸੋਚ, ਮਾੜੀ ਸੋਚ, ਸਰੀਰ ਬਦਲ ਜਾਂਦੇ ਆ, ਸਰੀਰ ਬਦਲ ਜਾਂਦੇ ਆ। ਦੂਜੇ ਸਰੀਰਾਂ ਵਿੱਚ ਉਹੀ ਰੂਹਾਂ ਆ ਜਾਂਦੀਆਂ ਨੇ। ਅੱਜ ਵੀ ਉਹੀ ਰੂਹਾਂ ਜਿਹੜੀਆਂ ਨੇ, ਇਹ ਨਹੀਂ ਵੀ ਇਕੱਲਾ ਸੁੱਖਾ ਸਿੰਘ ਜਿਉਂਦਾ, ਬਤਾਵ ਸਿੰਘ ਜਿਉਂਦਾ, ਮੱਸੇ ਹੋਰੇ ਵੀ ਆਉਂਦੇ ਆ। ਰੂਹਾਂ ਕਿੱਥੇ ਗਈਆਂ? ਰੂਹਾਂ ਤਾਂ ਮੁੜ ਮੁੜ ਕੇ ਇੱਦਾਂ ਚੱਲਦਾ। ਖਾਲਸਾ ਸਦਾ ਵਾਸਤੇ ਹੀ ਜੂਝਦਾ। ਖਾਲਸੇ ਨੂੰ ਸਦਾ ਹੀ ਸਤਿਗੁਰੂ 10ਵੇਂ ਪਾਤਸ਼ਾਹ ਜੀ ਆਪਣੀ ਬਾਣੀ 'ਚ ਇੱਕ ਦੋਹਰਾ ਲਿਖਿਆ, ਸੁਨ ਭੂਪਤ ਯਾ ਜਗਤ ਮੇਂ, ਇਹ ਰਾਜਨ ਸੁਣੋ, ਸੁਨ ਭੂਪਤ ਯਾ ਜਗਤ ਮੇਂ ਦੁਖੀ ਰਹਿਤ ਹਰ ਸੰਤ। ਇਹ ਸੰਸਾਰ ਦੇ ਵਿੱਚ ਜਦੋਂ ਦੀ ਦੁਨੀਆ ਬਣੀ ਹੈ, ਹਰੀ ਦੇ ਸੰਤ ਦੁਖੀ ਰਹੇ ਨੇ, ਰਹਿੰਦੇ ਨੇ। ਕਿਉਂ ਰਹਿੰਦੇ ਨੇ ਭਲਾ? ਉਹ ਸੱਚ ਬੋਲਦੇ ਨੇ। ਜਦੋਂ ਸੱਚ ਬੋਲਦੇ ਨੇ, ਕੂੜਿਆਂ ਨੂੰ ਮਿਰਚਾਂ ਲੱਗਦੀਆਂ। ਉਹ ਕੂੜੇ ਉਸ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ। ਜਦੋਂ ਗੁਰੂ ਨਾਨਕ ਸਾਹਿਬ ਬੋਲੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬ ਨੂੰ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਜੇ ਗੁਰੂ ਨਾਨਕ ਸੱਚ ਬੋਲੇ ਤੇ ਬਾਬਰ ਨੂੰ ਫਿਕਰ ਪਿਆ। ਜੇ ਗੁਰੂ ਅਰਜਨ ਦੇਵ ਸੱਚ ਬੋਲੇ ਤੇ ਜਹਾਂਗੀਰ ਨੂੰ, ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਲ ਸ਼ਾਹਜਹਾਨ ਨੇ 4 ਜੰਗਾਂ ਲੜੀਆਂ, ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ 9ਵੇਂ ਪਾਤਸ਼ਾਹ ਨੂੰ ਚਾਂਦਨੀ ਚੌਂਕ ਔਰੰਗੇ ਨੇ ਸ਼ਹੀਦ ਕੀਤਾ। ਸਾਹਿਬਜ਼ਾਦੇ ਨੀਹਾਂ 'ਚ ਚਿਣੇ, ਸਿੰਘਾਂ ਦੇ ਬੰਦ ਕੱਟੇ, ਖੋਪਰੀਆਂ ਲਾਈਆਂ, ਤਨ ਆਰਿਆਂ ਨਾਲ ਚੀਰੇ, ਕੀ ਕੁਝ ਨਹੀਂ ਹੋਇਆ।
सुन भूपत जा जगत में दुखी रहत हर संत अंत लहेंगे मुक्त फल। पर एक गल याद रखो, अखीर सच की जित होनी है, अंत नूं मुक्ति पानी, अंत लहेंगे मुक्त फल पावेंगे भगवंत। वो परमेश्वर अकाल पुरख तक पहुँचणगे। दो ही ने गल्लां, वो जिहड़ा नेकी दा रस्ता है वो सचखंड तक जाता है, वो निरंकार तक जाता है, वो मुक्ति तक जाता है, वो परम पद तक जाता है। जिहड़ा बदी दा रस्ता है वो नरकां वल जाता है, वो जन्म मरण के चक्कर पांदा है, वो 84 के गेड़े च पांदा है। गुरु के खालसे नूं महाराज सच्चे पातशाह किरपा करन, आपां उस मार्ग के पांधी बणीए। आ जिहड़ियां घटनावां वापर रहीआं ने सतगुरु पातशाह जी दीआं बेअदबियां दीआं, साध संगत जी बेअदबी कई रूपां 'च हो रही है। कोई गुरबाणी की निंदा करके कर रहा, कोई गुरबाणी नूं पाड़ के कर रहा, कोई किसी रूप में कर रहा, कोई किसी रूप च कर रहा। सानू समत आ जावे, जिन पै बाणी अदब ना धारा, जानो सो सिख नहीं हमारा। वो गुरु का सिख ही नहीं बन सकता जिहड़ा गुरुदेव की बाणी की निरादरी करता है, बेअदबी करता है। सच्चे पातशाह किरपा करन। अज का दिन जिहड़ा आपां मना रहे हैं, ये दिन सारी दुनिया नूं दसना, अपने बच्चों नूं तो दसना ही है। हालांकि साढ़े कोल तकनीकां बड़ियां आ गई, बहुत मीडिया साढ़े कोल बहुत फास्ट है। इत्थे मैं बोल रहा, मेरी आवाज़ वर्ल्ड में हर कोने ते पहुँच रही है। पर जिन्हां ने सानू आप विरसा दिता सी, साडे दादियां पड़दादियां ने, जिन्हां दे राहीं साडे कोल गुरु कलगियां वाले दा मैसेज पहुंचिया सी, मेरे पिता तो, दादे तो, पड़दादे तो, तुहाडे सारियां दी 3-4 पीढ़ियां कोल पिछे वेख लो, कोई मीडिया सी, किसी कोल कोई मैगजीन, कोई अखबार, कोई रसाला, कोई इंटरनेट सिस्टम कोई है सी, कोई टीवी चैनल सी। सिक्खी कितनी पक्की सी, सादा जिहा तरीका सी। बच्चों, बाजां वाले पातशाह ने इन्हां दिनां विच आनंदपुर का किला छड्डिया, आपां इन्हां दिनां विच पुंजे सोया करांगे। बच्चों, आपां इन्हां दिनां विच कोई ब्याह शादी नहीं करांगे, आपां इन्हां दिनां विच कोई खुशी का त्यौहार नहीं मनावांगे। इहो जी भावना वो भर गए। ये जोड़ मेले एवें तो नहीं लग जाते। इस जिहड़ा साडे कोल ज्ञान है ना, इस ज्ञान का मुल पाओ ते इहदा सोर्स लभो कि कित्थों आया। ये वो तुहाडे बजुर्ग तुहानूं दे गए ने, उन्हां दे राहीं तुहाडे तक पहुँच गया। हुण तुसीं अपने बच्चों तक पहुँचाना, जे ना पहुँचाया तो फिर एक जनरेशन गैप पै गया, औखे हो जाओगे। जनरेशन गैप ना पैण दिओ। उही तरीके भावना वधाउण वाले, शरधा वधाउण वाले अपनाओ। जिवें नगर कीर्तन सवेरे तुसीं कढ़ना, कई लोग कहते नगर कीर्तनां दा की फायदा, कीर्तन दरबारां दा की फायदा। पहला मैं भी इदां सोचदा हुंदा सी, अज तो 20-25 साल पहले, भी एवें पैसा फूकी जाते हैं नगर कीर्तनां ते, कीर्तन दरबारां ते। पर हुण कुछ एहसास होया भी जिहड़े 5 साल तो लैके 15 साल तक दे बच्चे ने, असीं भी उस उम्र चों लंघे हां, तुसीं भी लंघे हो। उस उम्र च आपां नगर कीर्तन ना वेखे हुंदे, आपां कीर्तन दरबार ना वेखे हुंदे, आपां महल्ले ना वेखे हुंदे, अपने जो जज्बा किवें आउंदा। जदों कोई इहो जिहे समागम हुंदे ने, गुरु पंथ इकट्ठा हुंदा, ਸਿੰਘਾਂ ਦੇ दर्शन हुंदे ने, इन्हां बच्चों नूं पता लग जांदा भी आ साडा विरसा है ते गल गुरु दे सकूल दी चलदी रहिंदी है। ये गुरु दी क्लास है। इत्थे आपां गुरु दी मत लईए ते अज कलगियां वाले पातशाह दे चरनां 'च परन करिए। आ जिहड़े थोड़े जे वाव रोले जे आउंदे हैं ना, ये कुछ नहीं बिगाड़ सकते सिੱਖੀ ਦਾ। सिੱਖी सुमेर पर्वत है,
ਜਿੱਡਾ ਮਰਜ਼ੀ ਤੂਫਾਨ ਆਵੇ, ਜਿੱਡੇ ਮਰਜ਼ੀ ਚੜ੍ਹ ਕੇ ਨਹੀਂ ਖਤਮ ਕਰ ਸਕਦੇ। ਉਦੋਂ ਨਹੀਂ ਖਤਮ ਹੋਏ ਜਦੋਂ 3 ਸਿੰਘ ਰਹਿ ਗਏ 10ਵੇਂ ਪਾਤਸ਼ਾਹ ਕੋਲ। ਜਦੋਂ ਮਹਾਰਾਜ ਦੇ ਨਾਲ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਹੀ ਰਹਿ ਗਏ ਮਾਛੀਵਾੜੇ, ਉਦੋਂ ਨਹੀਂ ਆਪਾਂ ਖਤਮ ਹੋਏ। ਹੁਣ ਆਪਾਂ ਖਤਮ ਹੋ ਜਾਵਾਂਗੇ। ਬਸ ਸਿਰਫ ਗੁਰੂ ਦਾ ਭਰੋਸਾ ਰੱਖੋ, ਬਾਣੀ ਦਾ ਭਰੋਸਾ ਰੱਖੋ। ਮਹਾਰਾਜ ਚੜ੍ਹਦੀ ਕਲਾ ਕਰਨ। ਇਹ ਉਪਰਾਲੇ ਮਹਾਂਪੁਰਸ਼ਾਂ ਨੇ ਸ਼ੁਰੂ ਕੀਤੇ। ਸਿੰਘ ਸਾਹਿਬ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਬਹੁਤ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਉਹਨਾਂ ਦਾ ਹੁਕਮ ਪਹੁੰਚਿਆ ਸੀ ਵੀ ਐਤਕੀ ਹਾਜ਼ਰੀ ਜ਼ਰੂਰ ਭਰਨੀ ਹੈ। ਸਾਡੇ ਮਾਣਯੋਗ ਮੈਂਬਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ, ਉਹਨਾਂ ਦਾ ਵੀ ਹੁਕਮ ਹੋਇਆ। ਸਤਿਕਾਰਯੋਗ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਜੋ ਬਹੁਤ ਵੱਡਾ ਯੋਗਦਾਨ ਗੁਰਮਤਿ ਪ੍ਰਚਾਰ ਵਿੱਚ ਪਾ ਰਹੇ ਨੇ, ਉਹਨਾਂ ਦਾ ਵੀ ਹੁਕਮ ਹੋਇਆ। ਸਮੂਹ ਸੰਗਤਾਂ ਦਾ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਹਾਂ। ਸਤਿਕਾਰਯੋਗ ਸਿੰਘ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਮਹਾਂਪੁਰਸ਼, ਜਿਨ੍ਹਾਂ ਦਾ ਸਾਡੇ ਨਾਲ ਬਹੁਤ ਹੀ ਦਿਲੀ ਸਨੇਹ ਪਿਆਰ ਹੈ। ਮਹਾਂਪੁਰਸ਼ਾਂ ਦਾ ਜਦੋਂ ਵੀ ਆਈਏ ਦਿਲੋਂ ਪਿਆਰ ਦਿੰਦੇ ਹਨ। ਉਹਨਾਂ ਮਹਾਂਪੁਰਸ਼ਾਂ ਦਾ ਵੀ ਹੁਕਮ ਸੀ ਸੰਗਤਾਂ ਦੇ ਦਰਸ਼ਨ ਕਰਨੇ ਹੈ। ਸਤਿਕਾਰਯੋਗ ਗਿਆਨੀ ਫੂਲਾ ਸਿੰਘ ਜੀ, ਸਤਿਕਾਰਯੋਗ ਗਿਆਨੀ ਪ੍ਰਨਾਮ ਸਿੰਘ ਜੀ, ਇੱਥੋਂ ਦੀਆਂ ਸਮੂਹ ਸੰਗਤਾਂ, ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬਾਬਾ ਲਾਭ ਸਿੰਘ ਜੀ, ਅੱਜ ਉਹਨਾਂ ਦਾ ਪਿਆਰ ਸਾਡੇ ਵਿੱਚ ਵਰਤ ਰਿਹਾ ਹੈ। ਮਹਾਂਪੁਰਸ਼ਾਂ ਨੇ ਆਹ ਕਿੰਨੀਆਂ ਰੌਣਕਾਂ ਲਾਈਆਂ, ਕਿੰਨੇ ਅਸਥਾਨ ਬਣਾਏ। ਸਾਧ ਸੰਗਤ ਜੀ ਅੱਜ ਉਹਦਾ ਸੰਗਤਾਂ ਲਾਭ ਲੈ ਰਹੀਆਂ ਨੇ ਅਤੇ ਅੱਜ ਮਹਾਂਪੁਰਸ਼ਾਂ ਨੂੰ ਵੀ ਯਾਦ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਹੋਈਆਂ ਭੁੱਲਾਂ ਬਖਸ਼ ਲੈਣੀਆਂ। ਹੋ ਸਕਦਾ ਗੁਰੂ ਦਾ ਇਤਿਹਾਸ ਸੁਣਾਉਂਦਿਆਂ ਹੋਇਆਂ, ਗੁਰੂ ਦੇ ਬਚਨ ਸਾਂਝੇ ਕਰਦਿਆਂ ਹੋਇਆਂ ਕੁਝ ਬਚਨ ਰਸਨਾ ਤੋਂ ਵੱਧ ਘੱਟ ਨਿਕਲੇ ਹੋਣ, ਕੁਝ ਪੱਖ ਰਹਿ ਗਏ ਹੋਣ, ਕੁਝ ਉਹ ਸਾਰੀਆਂ ਦੀ ਮੈਂ ਮਾफ़ੀ ਚਾਹੁੰਦਾ ਹਾਂ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।